ਪੰਜਾਬੀ ਰੇਡੀਓ ਜੋ ਐਸ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ। ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਉਸ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਪਹੁੰਚਾਇਆ ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜ਼ੇ 4082722500। ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਾ ਸਕਦੇ ਹੋ। ਗੁਰਦੀਪ ਸਿੰਘ ਬਿਰਦੀ ਕਲੋਵਸ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਸੁਖਵਿੰਦਰ ਸਿੰਘ ਜਸਵੀਰ ਕੌਰ ਪ੍ਰੀਮੌਂਟ, ਸਰਬਜੀਤ ਸਿੰਘ ਚੋਕਰ ਡਰਲਿਕ, ਅਵਤਾਰ ਸਿੰਘ, ਰਣਜੀਤ ਕੌਰ ਸਿੱਧੂ, ਲਾਲੀ ਸਿੱਧੂ, ਰਣਵੀਰ ਸਿੰਘ ਸਿੱਧੂ ਪਿਕਰਸਫੀਲਡ, ਨਵਰਾਜ ਸਿੰਘ ਸੈਟਲ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਧੰਨਵਾਦ ਜੀ, ਬਹੁਤ ਮਿਹਰਬਾਨੀ ਜੀ। ਅਤੇ ਜੀ ਸਭ ਤੋਂ ਪਹਿਲਾਂ ਹੁਣ ਗੱਲ ਕਰਦੇ ਹਾਂ, ਜਿਸ ਤਰ੍ਹਾਂ ਭਾਜਪਾ ਜਿੱਤੀ ਆ, ਪਹਿਲਾਂ ਵੀ ਰੌਲਾ ਗੋਲਾ ਪੈਂਦਾ ਸੀ ਵਨ ਨੇਸ਼ਨ ਤੇ ਵਨ ਇਲੈਕਸ਼ਨ ਦਾ, ਤੇ ਇਹ ਗੱਲ ਫੇਰ ਸ਼ੁਰੂ ਹੋਈ ਆ ਹੁਣ। ਬਿਲਕੁਲ ਜੀ, ਐਕਚੁਅਲੀ ਬਹੁਤ ਸਾਰੀਆਂ ਗੱਲਾਂ ਉਹ ਸ਼ੁਰੂ ਹੋਣਗੀਆਂ ਜਿਹੜੀਆਂ ਦੀ ਉਹ ਹੋ ਸਕੀਆਂ। ਕਿੰਨੀਆਂ ਕੁ ਪੋਸੀਬਲ ਹੁੰਦੀਆਂ ਨੇ ਉਹ ਉਹ ਬਾਅਦ ਵਾਲੀ ਗੱਲ ਹੈ, ਕਿਉਂਕਿ ਭਾਰਤੀ ਜਨਤਾ ਪਾਰਟੀ ਨੇ ਹੀ ਇਹ ਗੱਲ ਜਿਹੜੀ ਇਹਦੀ ਸ਼ੁਰੂ ਕੀਤੀ ਸੀਗੀ। ਜਿਹੜੇ ਦੇਸ਼ ਦੇ ਸਾਬਕਾ ਮੁੱਖ ਚੋਣ ਕਮਿਸ਼ਨਰ TS ਕ੍ਰਿਸ਼ਨਮੂਰਤੀ, ਉਹਦਾ ਇਹ ਕਹਿਣਾ ਜੀ ਕਿ ਵਨ ਨੇਸ਼ਨ ਵਨ ਇਲੈਕਸ਼ਨ ਦਾ ਵਿਚਾਰ ਚੰਗਾ, ਪਰ ਵਿਧਾਇਕਾਂ ਦੇ ਕਾਰਜਕਾਲ ਜਿਹੜੇ ਆ ਜੀ ਉਹ ਨਿਰਧਾਰਤ ਕਰਨ ਦੇ ਵਾਸਤੇ ਸੰਵਿਧਾਨ ਦੇ ਵਿੱਚ ਸੋਧ ਕੀਤੇ ਬਿਨਾਂ ਇਹਨੂੰ ਅਮਲ ਦੇ ਵਿੱਚ ਨਹੀਂ ਲਿਆਂਦਾ ਜਿਹੜਾ ਜੀ ਉਹ ਜਾ ਸਕਦਾ। ਜਿਹੜੇ ਪ੍ਰਧਾਨ ਮੰਤਰੀ ਨੇ ਜੀ, ਉਹਨਾਂ ਨੇ ਸਿਆਸੀ ਪਾਰਟੀਆਂ ਦੇ ਮੁਖੀਆਂ ਨੂੰ ਜਿਹੜੀ ਇੱਕ ਬੈਠਕ ਦੇ ਵਿੱਚ ਹਿੱਸਾ ਲੈਣ ਦਾ ਸੱਦਾ ਜਿਹੜਾ ਜੀ ਉਹ ਦਿੱਤਾ ਹੈ, ਜਿਹਦੇ ਵਿੱਚ ਲੋਕ ਸਭਾ ਤੇ ਰਾਜ ਸਭਾ ਦੇ ਵਿੱਚ ਇੱਕ ਵੀ ਮੈਂਬਰ ਹੈ ਜਿਨ੍ਹਾਂ ਦਾ। ਇਸ ਬੈਠਕ ਦੇ ਵਿੱਚ ਵਨ ਨੇਸ਼ਨ ਵਨ ਇਲੈਕਸ਼ਨ ਤੋਂ ਇਲਾਵਾ ਕੁਝ ਹੋਰ ਅਹਿਮ ਮੁੱਦਿਆਂ ਦੇ ਉੱਤੇ ਵੀ ਚਰਚਾ ਜਿਹੜੀ ਦੀ ਉਹ ਹੋਊਗੀ। 2004 ਦੀਆਂ ਲੋਕ ਸਭਾ ਚੋਣਾਂ ਦੇ ਦੌਰਾਨ ਮੁੱਖ ਚੋਣ ਕਮਿਸ਼ਨਰ ਰਹੇ ਕ੍ਰਿਸ਼ਨਾਮੂਰਤੀ ਨੇ ਕਿਹਾ ਕਿ ਇੱਕ ਵਾਰ ਵਿੱਚ ਚੋਣਾਂ ਕਰਾਉਣ ਲਈ, ਚੋਣ ਡਿਊਟੀ ਲਈ ਵੱਡੀ ਗਿਣਤੀ ਦੇ ਵਿੱਚ ਪੈਰਾਮਿਲਟਰੀ ਫੋਰਸਿਸ, ਚੋਣ ਅਮਲੇ ਦੇ ਵਿੱਚ ਵਾਧੇ ਸਣੇ ਬਹੁਤ ਸਾਰੇ ਪ੍ਰਸ਼ਾਸਨਿਕ ਇੰਤਜ਼ਾਮ ਕਰਨ ਦੀ ਲੋੜ ਪੈ ਸਕਦੀ ਹੈ, ਪਰ ਇਹ ਸੰਭਵ ਹੈ। ਉਧਰ ਕਾਂਗਰਸ ਦੇ ਜਿਹੜੇ ਸੀਨੀਅਰ ਆਗੂ ਨੇ, ਉਹਨਾਂ ਨੇ ਮੀਟਿੰਗ ਜਿਹੜੀ ਦਿੱਲੀ ਦੇ ਵਿੱਚ ਸੀ, ਜਿਹਦੇ ਵਿੱਚ ਲੋਕ ਸਭਾ ਦੇ ਵਿੱਚ ਪਾਰਟੀ ਦੇ ਆਗੂ ਦੀ ਚੋਣ ਤੇ ਵਨ ਨੇਸ਼ਨ ਵਨ ਇਲੈਕਸ਼ਨ ਦੇ ਮੁੱਦੇ ਦੇ ਉੱਤੇ ਪ੍ਰਧਾਨ ਮੰਤਰੀ ਦੇ ਵੱਲੋਂ ਸੱਦੀ ਸਰਬ ਪਾਰਟੀ ਮੀਟਿੰਗ ਨੂੰ ਲੈ ਕੇ ਰਣਨੀਤੀ ਦੇ ਉੱਤੇ ਵਿਚਾਰ ਚਰਚਾ ਜਿਹੜੀ ਕੀਤੀ ਗਈ। ਔਰ ਇਸ ਦੌਰਾਨ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਹੋਰੀ ਪ੍ਰਧਾਨ ਮੰਤਰੀ ਦੇ ਵੱਲੋਂ ਸਿਆਸੀ ਪਾਰਟੀਆਂ ਦੇ ਆਗੂਆਂ ਨਾਲ ਸੱਦੀ ਚੋਂ ਗੈਰ ਹਾਜ਼ਰ ਜਿਹੜਾ ਜੀ ਉਹ ਰਹਿਣਗੇ। ਔਰ ਇਹ ਕਿਹਾ ਜਿਹੜੇ ਜੀ ਮੁੱਖ ਮੰਤਰੀ ਨੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ, ਉਹਨੂੰ ਇੱਕ ਚਿੱਠੀ ਲਿਖੀ ਹੈ ਕਿ ਵਨ ਨੇਸ਼ਨ ਵਨ ਇਲੈਕਸ਼ਨ ਮੁੱਦੇ ਦੇ ਉੱਤੇ ਜਲਦਬਾਜ਼ੀ ਕਰਨ ਦੀ ਥਾਂ ਇਹਦੇ ਬਾਰੇ ਵਾਈਟ ਪੇਪਰ ਜਾਰੀ ਜਿਹੜਾ ਜੀ ਕੀਤਾ ਜਾਵੇ। ਹੁਣ ਕਿਉਂਕਿ ਭਾਰਤੀ ਜਨਤਾ ਪਾਰਟੀ ਮੈਜੋਰਿਟੀ ਬਲਕਿ ਸੁਪਰ ਮੈਜੋਰਿਟੀ ਦੇ ਵਿੱਚ ਜਿਹੜਾ ਵੀ ਉਹ ਆਈ ਹੈ, ਇਹਦਾ ਜ਼ਰੂਰ ਹੈ ਕਿ ਰਾਜ ਸਭਾ ਦੇ ਵਿੱਚ ਜੇ ਕਿਉਂਕਿ ਚੇਂਜ ਕਰਨਾ ਪੈਣਾ, ਸੰਵਿਧਾਨ ਦੇ ਵਿੱਚ ਸੋਧ ਜਿਹੜੀ ਉਹ ਕਰਨੀ ਪੈਣੀ ਆ। ਲੋਕ ਸਭਾ ਦੇ ਵਿੱਚ ਤਾਂ ਉਹਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ, ਰਾਜ ਸਭਾ ਦੇ ਵਿੱਚ ਅਜੇ ਉਹਨੂੰ ਜਿਹੜੀ ਜੀ ਉਹ ਪ੍ਰੋਬਲਮ ਆ ਸਕਦੀ ਹੈ। ਪਰ ਨਾਲ ਦੀ ਨਾਲ ਇਹ ਵੀ ਵੇਖਣ ਵਾਲੀ ਜਿਹੜੀ ਗੱਲ ਰਹੂਗੀ ਕਿ ਰਾਜ ਸਭਾ ਦੇ ਵਿੱਚ ਉਹਨੂੰ ਪ੍ਰੋਬਲਮ ਜਿਹੜੀ ਹੈ ਜੀ ਉਹ ਅਗਲੇ ਕੋਈ 2 ਸਾਲਾਂ ਤੱਕ ਹੋਣੀ, 2 ਸਾਲਾਂ ਉਦੋਂ ਬਾਅਦ ਉਹ ਰਾਜ ਸਭਾ ਦੇ ਵਿੱਚ ਵੀ ਮੈਜੋਰਿਟੀ ਦੇ ਵਿੱਚ ਜਿਹੜੀ ਉਹ ਆ ਜਾਣੀ ਹੈ। ਸ਼ਾਇਦ ਇਸੇ ਕਰਕੇ ਭਾਰਤੀ ਜਨਤਾ ਪਾਰਟੀ ਨੇ ਇਹ ਫਿਰ ਇੱਕ ਵਾਰੀ ਜਿਹੜਾ ਜੀ ਉਹ ਰਾਗ ਖੋਲਿਆ ਵਨ ਨੇਸ਼ਨ ਵਨ ਇਲੈਕਸ਼ਨ ਵਾਲਾ, ਕਿ ਹੁਣ ਨਹੀਂ ਤਾਂ ਅਗਲੇ ਕੁਝ ਸਾਲਾਂ ਦੇ ਦੌਰਾਨ ਉਹ ਇਹਨੂੰ ਸਿਰੇ ਜਿਹੜਾ ਜੀ ਉਹ ਚੜਾ ਸਕਦੇ ਆ। ਪਰ ਇਹਦੇ ਵਿੱਚ ਜਿਵੇਂ ਕ੍ਰਿਸ਼ਨਮੂਰਤੀ ਹੋਰਾਂ ਨੇ ਜਿਹੜੀ ਗੱਲ ਆਖੀ ਆ, ਉਹ ਅਹਿਮ ਜਿਹੜੀ ਵੇਖਣ ਵਾਲੀ ਰਹੂਗੀ ਕਿ ਇਹ ਕਿਵੇਂ ਨਿਰਧਾਰਤ ਜਿਹੜਾ ਜੀ ਉਹ ਕੀਤਾ ਜਾਊਗਾ ਕਿ ਕਿਹੜੀ ਵਿਧਾਨ ਸਭਾ, ਮੰਨ ਲਓ ਕਿਸੇ ਨੂੰ 2 ਸਾਲ ਹੋਏ ਬਣੀ ਨੂੰ, 3 ਸਾਲ ਹੋਏ ਆ, ਉਹਨਾਂ ਨੂੰ ਕਿਵੇਂ ਉਹਦਾ ਜਿਹੜਾ ਜੀ ਉਹ ਟੈਨਿਓਰ ਸੈੱਟ ਕੀਤਾ ਜਾਊਗਾ। ਇਹਦੇ ਨਾਲ ਇੱਕ ਵਾਰੀ ਤਾਂ ਵੱਡਾ ਬਖੇੜਾ ਜਿਹੜਾ ਜੀ ਉਹ ਖੜਾ ਹੋਊਗਾ। ਬਖੇੜਾ ਤਾਂ ਖਾਊਗਾ ਜੇ ਕੋਈ ਬੋਲੂਗਾ ਤਾਂ। ਤੇ ਅੱਗੇ ਆਪਾਂ ਸਹੁੰ ਚੱਕ ਸਮਾਗਮ ਦੀ ਜੇ ਗੱਲ ਕਰੀਏ ਤਾਂ ਉਸ ਦੇ ਵਿੱਚ ਲੱਗੇ ਰੰਗ ਬਿਰੰਗੇ ਨਾਅਰੇ। ਇਹ ਬੜਾ ਅਜੀਬੋ-ਗਰੀਬ ਦਾ ਜਿਹੜਾ ਜੀ ਮਾਹੌਲ ਇਸ ਵਾਰੀ ਸਿਰਜਿਆ ਗਿਆ ਜੀ, ਜਿਹਨੇ ਕਈ ਹੋ ਸਕਦਾ ਜੀ ਵੇਖਣ ਵਾਲੇ ਇਹ ਕਹਿੰਦੇ ਹੋਣ ਕਿ ਇਹਦੇ ਵਿੱਚ ਮਲਟੀ ਨੈਸ਼ਨਲ ਜਿਹੜੀਆਂ ਦੀ ਉਹ ਚੀਜ਼ਾਂ ਨਿਕਲ ਰਹੀਆਂ ਸੀ, ਪਰ ਜੇ ਦੇਖਿਆ ਜਾਵੇ ਉਹਨੂੰ ਕਲੋਜ਼ਲੀ ਤੁਸੀਂ ਵਾਚ ਕਰੋ ਤਾਂ ਉਹਦਾ ਇੱਕ ਡਿਫਰੈਂਟ ਐਂਗਲ ਵੀ ਜਿਹੜਾ ਜੀ ਉਹ ਦਿਖਦਾ ਦੱਸਦਾ ਕਿ ਕੀ ਕੁਛ ਜਿਹੜਾ ਜੀ ਹੋਇਆ। 17ਵੀਂ ਲੋਕ ਸਭਾ ਦੇ ਵਾਸਤੇ ਜਿਹੜੇ ਨਵੇਂ ਸੰਸਦ ਮੈਂਬਰ ਸੀਗੇ, ਉਹਨਾਂ ਨੇ ਜਿਹੜੇ ਨਾਅਰੇ ਲਾਏ ਉਹ ਦਿਲਚਸਪੀ ਦਾ ਜਿਹੜਾ ਜੀ ਕੇਂਦਰ ਵੀ ਬਣੇ, ਪਰ ਆਈ ਥਿੰਕ ਕਈ ਤਰ੍ਹਾਂ ਦੇ ਸਵਾਲ ਵੀ ਜਿਹੜੇ ਜੀ ਉਹ ਰੇਜ਼ ਹੋਏ। ਸਦਨ ਦੇ ਵਿੱਚ ਜਿਹੜੇ ਸੀ ਜੈ ਸ਼੍ਰੀ ਰਾਮ, ਜੈ ਮਾਂ ਦੁਰਗਾ, ਅੱਲਾਹੂ ਅਕਬਰ, ਇਹ ਜਿਹੜੇ ਨਾਅਰੇ ਸੀਗੇ ਜੀ ਉਹ ਲੱਗੇ। ਸਪੀਕਰ ਦੇ ਵੱਲੋਂ ਵਰਜਣ ਦੇ ਬਾਵਜੂਦ ਨਾਅਰੇਬਾਜ਼ੀ ਜਿਹੜੀ ਜੀ ਉਹ ਜਾਰੀ ਰਹੀ। ਪੱਛਮੀ ਬੰਗਾਲ ਦੇ ਸੰਸਦ ਮੈਂਬਰਾਂ ਨੇ ਆਪਣੇ ਸਹੁੰ ਜਿਹੜੀ ਆ
ਉਹ ਨਾਅਰੇ ਲਾਉਣ ਤੋਂ ਬਾਅਦ ਮੌਕੇ ਦੇ ਅਧਿਕਾਰੀਆਂ ਨੇ ਇਹ ਕਿਹਾ ਕਿ ਕੋਈ ਵੀ ਨਾਅਰਾ ਰਿਕਾਰਡ ਦੇ ਵਿੱਚ ਦਰਜ ਨਹੀਂ ਹੋਊਗਾ। ਜਦੋਂ ਪੱਛਮੀ ਬੰਗਾਲ ਦੇ ਮੈਂਬਰਾਂ ਖਾਸ ਤੌਰ ਦੇ ਉੱਤੇ ਜਿਹੜੇ ਤ੍ਰਿਣਮੂਲ ਕਾਂਗਰਸ ਦੇ ਨਾਲ ਸੰਬੰਧਿਤ ਸੀਗੇ, ਉਹਨਾਂ ਨੇ ਸਹੁੰ ਚੁੱਕੀ ਤਾਂ ਜਿਹੜੇ ਸੱਤਾਧਾਰੀ ਬੈਂਚਾਂ ਵਾਲੇ ਮੈਂਬਰ ਸੀ, ਉਹਨਾਂ ਨੇ ਜੈ ਸ਼੍ਰੀ ਰਾਮ ਦੇ ਨਾਅਰੇ ਲਾਏ ਚੜਾਉਣ ਦੇ ਵਾਸਤੇ ਜਾਣਬੁੱਝ ਕੇ। ਜਿਹੜਾ ਸੀਗਾ ਜਿਹੜੇ ਤ੍ਰਿਣਮੂਲ ਕਾਂਗਰਸ ਦੇ ਮੈਂਬਰ ਸੀ, ਉਹਨਾਂ ਨੇ ਇਹਦਾ ਜਵਾਬ ਜੈ ਹਿੰਦ, ਜੈ ਬੰਗਾਲ, ਜੈ ਮਾਂ ਦੁਰਗਾ ਤੇ ਜੈ ਮਮਤਾ ਦੇ ਨਾਲ ਦਿੱਤਾ। ਕਲਿਆਣ ਬੈਨਰਜੀ ਨੇ ਜਿਹੜਾ ਸੀਗਾ ਜੀ ਉਹ ਸਹੁੰ ਚੁੱਕਣ ਤੋਂ ਬਾਅਦ ਦੁਰਗਾ ਪਾਠ ਸ਼ੁਰੂ ਕਰ ਦਿੱਤਾ। ਤ੍ਰਿਣਮੂਲ ਕਾਂਗਰਸ ਦੇ ਹੀ ਅਬੂ ਤਾਹਿਰ ਖਾਨ ਨੇ ਸਹੁੰ ਚੁੱਕਣ ਦੀ ਸ਼ੁਰੂਆਤ ਬਿਸਮਿਲ੍ਲਾ ਅਰ ਰਹਿਮਾਨ ਅਰ ਰਹੀਮ ਤੇ ਅੰਤ ਦੇ ਵਿੱਚ ਅੱਲਾਹੂ ਅਕਬਰ ਕਹਿ ਕੇ ਕੀਤੀ। ਦਵਿੰਦਰ ਸਿੰਘ ਭੋਲੇ ਨੇ ਓਮ ਨਮੋ ਸ਼ਿਵਾਏ, ਜਦੋਂ ਕਿ ਰਵਿੰਦਰ ਨੇ ਸਹੁੰ ਚੁੱਕ ਕੇ ਉਹਨੇ ਜਿਹੜਾ ਨਾਅਰਾ ਲਾਇਆ ਉਹ ਅਜੀਬ ਸੀ। ਉਹ ਕਹਿੰਦਾ ਜੈ ਯੋਗੀ ਜੈ ਮੋਦੀ। ਮਮਤਾ ਬੈਨਰਜੀ ਦੇ ਭਤੀਜੇ ਅਭਿਸ਼ੇਕ ਨੇ ਕਿਹਾ ਕਿ ਸਦਨ ਦੇ ਵਿੱਚ ਇੰਨੇ ਮਸ਼ਹੂਰ ਤਾਂ ਮੋਦੀ ਜੀ ਵੀ ਨਹੀਂ। ਔਰ ਜਿਹੜੇ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਜਿਹੜੇ ਮੈਂਬਰ ਪਾਰਲੀਮੈਂਟ ਚੁਣੇ ਗਏ ਨੇ ਦੂਜੀ ਵਾਰੀ, ਇੱਕੋ ਇੱਕ ਮੈਂਬਰ ਨੇ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ, ਉਹਨੇ ਇਨਕਲਾਬ ਜਿੰਦਾਬਾਦ ਦਾ ਨਾਅਰਾ ਜਿਹੜਾ ਸੀ ਉਹ ਲਾਇਆ। ਸੁਖਬੀਰ ਸਿੰਘ ਬਾਦਲ ਹੋਰਾਂ ਨੇ ਜਿਹੜੀ ਸੀ ਉਹ ਸਹੁੰ ਚੁੱਕ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਖਿਆ। ਜਿਹੜੇ ਜਸਵੀਰ ਸਿੰਘ ਡਿੰਪਾ ਸੀ, ਉਹਨੇ ਸਹੁੰ ਚੁੱਕਣ ਤੋਂ ਬਾਅਦ ਬੋਲੇ ਸੋ ਨਿਹਾਲ ਦਾ ਨਾਅਰਾ ਜਿਹੜਾ ਸੀ ਉਹ ਲਾਇਆ। ਭੋਜਪੁਰੀ ਸਟਾਰ ਰਵੀ ਕਿਸ਼ਨ ਨੇ ਸਹੁੰ ਚੁੱਕ ਕੇ ਹਰ ਹਰ ਮਹਾਦੇਵ ਤੇ ਗੁਰੂ ਗੋਰਖਨਾਥ ਕੀ ਜੈ ਜਿਹੜਾ ਜੀ ਉਹ ਕਿਹਾ। ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਸ਼ਫੀਕੁਰ ਰਹਿਮਾਨ ਬਰਕ ਨੇ ਵੰਦੇ ਮਾਤਰਮ ਦੇ ਉੱਤੇ ਜਦੋਂ ਇਤਰਾਜ਼ ਜਤਾਇਆ ਤਾਂ ਐਨਡੀਏ ਦੇ ਮੈਂਬਰਾਂ ਨੇ ਉਹਦਾ ਵਿਰੋਧ ਕਰਨਾ ਸ਼ੁਰੂ ਕਰਤਾ। ਬਸਪਾ ਮੈਂਬਰ ਸ਼ਿਆਮ ਸਿੰਘ ਯਾਦਵ ਨੇ ਆਪਣੀ ਸਹੁੰ ਜੈ ਭੀਮ, ਜੈ ਭਾਰਤ ਤੇ ਜੈ ਸਮਾਜਵਾਦ ਦੇ ਨਾਲ ਸੰਪੂਰਨ ਕੀਤੀ। ਭਾਰਤ ਮਾਤਾ ਕੀ ਜੈ ਦਾ ਨਾਅਰਾ ਜਦੋਂ ਭਾਜਪਾ ਦੇ ਇੱਕ ਮੈਂਬਰ ਅਰੁਣ ਕੁਮਾਰ ਸਾਗਰ ਨੇ ਲਾਇਆ ਤਾਂ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਇੱਕ ਵਾਰੀ ਹੋਰ ਨਾਅਰਾ ਜਿਹੜਾ ਜੀ ਇਹ ਲਾ ਦਿਓ ਤਾਂ ਕਿ ਜਿਹੜੇ ਬਾਕੀ ਨਾਅਰੇ ਨੇ ਉਹ ਇਹਦੇ ਹੇਠ ਦੱਬੇ ਜਾਣ। ਸਾਗਰ ਦੇ ਕਹਿਣ ਦੇ ਉੱਤੇ ਰਾਹੁਲ ਗਾਂਧੀ ਨੇ ਤੇ ਕਾਂਗਰਸ ਮੈਂਬਰਾਂ ਨੇ ਵੀ ਜੈ ਹਿੰਦ ਦੇ ਨਾਅਰੇ ਜਿਹੜੇ ਸੀ ਉਹ ਲਾਏ। ਹੀਮਾ ਮਾਲਿਨੀ ਨੇ ਜਦੋਂ ਸਹੁੰ ਚੁੱਕੀ ਤਾਂ ਉਹਨੇ ਰਾਧੇ ਰਾਧੇ ਦੇ ਨਾਲ ਆਪਣੀ ਸਹੁੰ ਜਿਹੜੀ ਸੀ ਉਹ ਸੰਪੂਰਨ ਕੀਤੀ। ਜਦੋਂ ਸਨੀ ਦਿਓਲ ਦਾ ਨਾਮ ਬੋਲਿਆ ਗਿਆ ਤਾਂ ਭਾਰਤੀ ਜਨਤਾ ਪਾਰਟੀ ਦੇ ਮੈਂਬਰਾਂ ਨੇ ਭਾਰਤ ਮਾਤਾ ਕੀ ਜੈ ਦੇ ਨਾਅਰੇ ਜਿਹੜੇ ਲਾਏ। ਅਸਦੁਦੀਨ ਓਵੈਸੀ ਨੇ ਜੈ ਭੀਮ, ਜੈ ਮੀਮ, ਤਕਬੀਰ, ਅੱਲਾਹੂ ਅਕਬਰ, ਜੈ ਹਿੰਦ ਦਾ ਨਾਅਰਾ ਜਿਹੜਾ ਸੀ ਉਹ ਲਾਇਆ। ਇੰਨੇ ਕੁ ਨਾਅਰੇ ਤੁਹਾਨੂੰ ਜਿਹੜੇ ਜੀ ਉਹ ਦੱਸਦੇ ਕਿ ਕਿਸ ਤਰੀਕੇ ਦੇ ਨਾਲ ਕਿਹਨੇ ਕਿਹੜਾ ਨਾਅਰਾ ਜਿਹੜਾ ਜੀ ਉਹ ਲਾਇਆ। ਸਵਾਲ ਜਿਹੜਾ ਜੀ ਇਹਦੇ ਵਿੱਚ ਇਹ ਹੋ ਗਿਆ ਕਿ ਇਹਦੇ ਚੋਂ ਜੇ ਤੁਸੀਂ ਓਵਰਆਲ ਦੇਖੋ ਤਾਂ ਹਰ ਵਿਅਕਤੀ ਨੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇੱਕ ਚੋਟ ਜਿਹੜੀ ਦੂਜਿਆਂ ਨੂੰ ਉਹ ਕਰਨ ਦੀ ਕੋਸ਼ਿਸ਼ ਜਿਹੜੀ ਸੀ ਇਹਨਾਂ ਨਾਅਰਿਆਂ ਦੇ ਰੂਪ ਦੇ ਵਿੱਚ ਕੀਤੀ, ਜਿਹਦੇ ਵਿੱਚੋਂ ਜਿਹੜੇ ਕਿ ਕਿਉਂਕਿ ਸਵਾਲ ਵੱਡਾ ਇਹ ਆ ਕਿ ਇਹ ਕਿਸ ਤਰੀਕੇ ਦੇ ਨਾਲ ਮੁਲਕ ਦੇ ਮੁੱਦਿਆਂ ਨੂੰ, ਜਿਹੜੇ ਆਮ ਲੋਕਾਂ ਦੇ ਨਾਲ ਜੁੜੇ ਹੋਏ ਮੁੱਦੇ ਸੀ, ਉਹਨਾਂ ਨੂੰ ਕਿਵੇਂ ਚੁੱਕਣਗੇ। ਇਹ ਤੁਹਾਨੂੰ ਬਹੁਤ ਕੁਝ ਇਹਦੇ ਵਿੱਚੋਂ ਜਿਹੜਾ ਜੀ ਉਹ ਸਪਸ਼ਟ ਦਿਖਦਾ ਹੈ ਕਿ ਇਹਨਾਂ ਦੇ ਵਾਸਤੇ, ਇਹਨਾਂ ਮੈਂਬਰ ਪਾਰਲੀਮੈਂਟ ਦੇ ਵਾਸਤੇ ਪ੍ਰਾਇਓਰਿਟੀਜ਼ ਜਿਹੜੀਆਂ ਨੇ ਉਹ ਕੀ ਰਹਿਣਗੀਆਂ। ਮੇਰਾ ਜਿਹੜਾ ਜੀ ਇਹ ਸਾਰੀ ਗੱਲਬਾਤ ਦੱਸਣ ਤੋਂ ਭਾਵ ਜਿਹੜਾ ਮੇਨ ਇਹ ਸੀਗਾ ਕਿ ਇਹਨਾਂ ਦੇ ਵਾਸਤੇ ਪ੍ਰਾਇਓਰਿਟੀਜ਼ ਜਿਹੜੀਆਂ ਨੇ ਉਹ ਇਹ ਨਾਅਰੇ ਨੇ, ਨਾ ਕਿ ਆਮ ਲੋਕਾਂ ਦੇ ਨਾਲ ਜੁੜੇ ਹੋਏ ਮੁੱਦੇ। ਜੀ ਬਿਲਕੁਲ, ਕੰਮ ਦੀ ਗੱਲ ਤੇ ਕੋਈ ਵੀ ਨਹੀਂ ਹੋਈ, ਏਦਾਂ ਹੀ ਲੰਘ ਜਾਣੇ 5 ਸਾਲ ਜਿੱਦਾਂ ਪਹਿਲਾਂ ਨਿਕਲਦੇ ਰਹੇ ਆ। ਤੇ ਅੱਗੇ ਗੱਲ ਕਰਦੇ ਆ ਕਿ ਪੁਲਿਸ ਨੇ ਸਰਬਜੀਤ ਸਿੰਘ ਤੇ ਜਿਹੜਾ ਪਰਚਾ ਕੀਤਾ ਸੀ ਉਹ ਤਾਂ ਵਾਪਸ ਨਹੀਂ ਲਿਆ, ਪਰ ਧਰਨਾਕਾਰੀਆਂ ਨੇ ਧਰਨਾ ਚੱਕ ਲਿਆ। ਬਿਲਕੁਲ ਜੀ, ਐਕਚੁਅਲੀ ਜਿਹੜਾ ਇਹ ਇਹਨਾਂ ਨੇ ਘੇਰੀ ਸੀਗੀ, ਪੁਲਿਸ ਥਾਣਾ ਜਿਹੜਾ ਘੇਰਿਆ ਸੀਗਾ, ਉੱਥੇ ਦੇਰ ਰਾਤ ਤੱਕ ਜਿਹੜਾ ਸੀਗਾ ਜੀ ਮੁਖਰਜੀ ਨਗਰ ਦਾ ਥਾਣਾ ਘੇਰੀ ਰੱਖਿਆ ਜਿਹੜੇ ਸਿੱਖ ਭਾਈਚਾਰੇ ਨੇ, ਪਰ ਪਰਚਾ ਵਾਪਸ ਨਹੀਂ ਹੋਇਆ। ਜੇ ਇਹਦੇ ਵਿੱਚ ਤੁਸੀਂ ਓਵਰਆਲ ਜਿਹੜਾ ਸਾਰਾ ਕੁਝ ਦੇਖੋ ਤੇ ਕੁਝ ਗੱਲਾਂ ਜਿਹੜੀਆਂ ਜੀ ਉਹ ਡਿਫਰੈਂਟ ਹੁਣ ਨਜ਼ਰ ਜਿਹੜੀਆਂ ਆਉਂਦੀਆਂ ਨੇ। ਮਨਜਿੰਦਰ ਸਿੰਘ ਸਰਸਾ ਹੋਰਾਂ ਨੇ ਜਿਹੜਾ ਸੀਗਾ ਜੀ ਪਹਿਲਾਂ ਕਾਫੀ ਭੜਕਾਉਣ ਵਾਲੇ ਬਿਆਨ ਜਿਹੜੇ ਸੀ ਉਹ ਦਿੱਤੇ। ਇੱਕ ਮੀਡੀਆ ਕਾਰ ਦੇ ਗਲ ਪੈਣ ਦੀ ਵੀ ਉਹਨਾਂ ਨੇ ਕੋਸ਼ਿਸ਼, ਆਪਾਂ ਕੱਲ ਵੀ ਕਵਰ ਕੀਤਾ ਸੀਗਾ ਕਿ ਦੇਰ ਰਾਤ ਮਨਜਿੰਦਰ ਸਿੰਘ ਸਰਸਾ ਹੀ ਘੇਰ ਲਿਆ ਲੋਕਾਂ ਨੇ ਜਿਹੜਾ ਸੀਗਾ ਜੀ, ਤੇ ਉਹਨਾਂ ਦੇ ਬਿਆਨ ਜਿਹੜੇ ਬਾਅਦ ਦੇ ਵਿੱਚ ਆਏ ਉਹ ਬਦਲੇ ਹੋਏ ਸੁਰ ਵਾਲੇ ਸੀ। ਇਹ ਗੱਲ ਉਹਨਾਂ ਨੇ ਜਿਹੜੀ ਆਖੀ ਕਿ ਸਾਨੂੰ ਵੀ ਉਲਝਣਾ ਨਹੀਂ ਚਾਹੀਦਾ, ਇਹ ਜਿਹੜਾ ਤਕਰਾਰ ਹੈ ਉਹਦੇ ਤੋਂ ਬਚਣ ਦੀ ਜਿਹੜੀ ਆ ਉਹ ਲੋੜ ਆ। ਇਹ ਵੱਡਾ ਮੂਵ ਜਿਹੜਾ ਜੀ ਉਹ ਕਿਹਾ ਜਾ ਸਕਦਾ ਹੈ। ਜਿੰਨੇ ਤੇਜ਼ੀ ਦੇ ਨਾਲ ਪਹਿਲਾਂ ਬਿਆਨ ਜਿਹੜੇ ਜੀ ਉਹ ਆਏ ਸੀਗੇ, ਇਹ ਇੱਕ ਵੱਡਾ ਮੁੱਦਾ ਖਾਸ ਤੌਰ ਦੇ ਉੱਤੇ ਫਿਰਕਾ ਪ੍ਰਸਤੀ ਵਾਲਾ ਮੁੱਦਾ ਜਿਹੜਾ ਜੀ ਉਹ ਬਣਦਾ ਨਜ਼ਰ ਆਉਂਦਾ ਸੀਗਾ, ਉਹ ਹੌਲੀ ਹੌਲੀ ਜਿਹੜਾ ਜੀ ਉਹ ਘਟ ਗਿਆ। ਪੁਲਿਸ ਨੇ ਵੀ ਜਿਹੜਾ ਸੀਗਾ
ਉਹ ਇਹਦੇ ਵਿੱਚ ਕਈ ਕੁਝ ਜਿਹੜਾ ਜੀ ਉਹ ਨਵਾਂ ਲੈਣ ਦਾ ਇਹ ਕਹਿਤਾ ਕਿ ਸਰਬਜੀਤ ਸਿੰਘ ਜਿਹੜਾ ਇਹ ਆਟੋ ਡਰਾਈਵਰ ਸੀਗਾ ਉਹ ਤਾਂ ਜਿਹੜਾ ਜੀ ਹਿੰਸਕ ਬਿਰਤੀ ਦਾ ਮਾਲਕ ਹੈ। ਇਹ ਵੀ ਕਿਹਾ ਕਿ ਉਹਦੇ ਉੱਤੇ ਪਹਿਲਾਂ ਵੀ ਕੁੱਟਮਾਰ ਦਾ ਪਰਚਾ ਗੁਰਦੁਆਰਾ ਬੰਗਲਾ ਸਾਹਿਬ ਦੇ ਵਿੱਚ ਜਿਹੜਾ ਜੀ ਉਹ ਕਿਸੇ ਨੇ ਦਰਜ ਕਰਵਾਇਆ ਹੋਇਆ। ਖੈਰ ਪੁਲਿਸ ਜਿਹੜੀ ਹੈ ਜੀ ਉਹ ਕਿਉਂਕਿ ਆਪ ਫਸਦੀ ਨਜ਼ਰ ਆ ਰਹੀ ਹੈ, ਇਸ ਕਰਕੇ ਇਸ ਤਰ੍ਹਾਂ ਦੀਆਂ ਚੀਜ਼ਾਂ ਤਾਂ ਉਹਦੇ ਸਾਹਮਣੇ ਜਿਹੜੀਆਂ ਉਹ ਲਿਆਉਣੀਆਂ ਸੀਗੀਆਂ। ਜਿਹੜਾ ਸਰਬਜੀਤ ਸਿੰਘ ਆ ਉਹ ਇਹ ਕਹਿੰਦਾ ਹੈ ਕਿ ਉਹਦੀ ਪਿੱਠ ਦੇ ਉੱਤੇ ਪਏ ਹੋਏ ਜਿਹੜੇ ਨਿਸ਼ਾਨ ਹੈ ਉਹ ਬਹੁਤੀ ਕਹਾਣੀ ਬਿਆਨਣ ਦੇ ਵਾਸਤੇ ਬਹੁਤ ਨੇ। ਉਹਨੇ ਇਹ ਵੀ ਕਿਹਾ ਕਿ ਹਮਲਾ ਕਰਨ ਦੀ ਪਹਿਲ ਜਿਹੜੀ ਉਹ ਦਿੱਲੀ ਪੁਲਿਸ ਦੇ ਵੱਲੋਂ ਕੀਤੀ ਗਈ। ਉਹਨੇ ਆਪਣੇ ਬਚਾਅ ਦੇ ਵਾਸਤੇ ਕਿਰਪਾਨ ਕੱਢੀ। ਉਹ ਕਹਿੰਦਾ ਕਿ ਪਹਿਲਾਂ ਕੋਈ ਬਹਿਸ ਤੋਂ ਬਾਅਦ ਉਹ ਤਾਂ ਵਾਪਸ ਜਾ ਰਿਹਾ ਸੀਗਾ, ਜਦੋਂ ਕਿ ਪਿੱਛੋਂ ਥਾਣੇ ਤੋਂ ਹੋਰ ਪੁਲਿਸ ਵਾਲੇ ਜਿਹੜੇ ਆ ਗਏ। ਉਹ ਕਹਿੰਦਾ ਜੇ ਉਹ ਨਾ ਆਉਂਦੇ ਤਾਂ ਇਸ ਤਰ੍ਹਾਂ ਦਾ ਕੁਝ ਨਹੀਂ ਸੀ ਹੋਣਾ। ਉਹਨੇ ਇਹ ਵੀ ਕਿਹਾ ਕਿ ਥਾਣੇ ਲਿਜਾ ਕੇ ਉਹਨੂੰ ਕੁੱਟਿਆ ਗਿਆ। ਇਹਦੇ ਦੌਰਾਨ ਜਿਹੜੇ ਆਪਣੇ ਪੁਲਿਸ ਵਾਲੇ ਸੀ ਉਹਨੇ ਆਪਣੀ ਪਿਸਤੌਲ ਜਿਹੜੀ ਸੀ ਉਹ ਸਰਬਜੀਤ ਸਿੰਘ ਦੇ ਮੁੰਡੇ ਦੇ ਉੱਤੇ ਜਿਹੜੀ ਉਹ ਤਾਣੀ ਰੱਖੀ। ਉਹਦੇ ਨਾਬਾਲਗ ਪੁੱਤ ਨੇ ਇਹ ਕਿਹਾ ਕਿ ਉਹਦੇ ਪਿਓ ਨੂੰ ਜਦੋਂ ਪੁਲਿਸ ਵਾਲੇ ਘੇਰਾ ਪਾ ਕੇ ਕੁੱਟ ਰਹੇ ਸੀ ਤਾਂ ਉਹਨੇ ਆਪਣੇ ਪਿਓ ਨੂੰ ਬਚਾਉਣ ਦੇ ਵਾਸਤੇ ਆਟੋ ਉਹਨਾਂ ਦੇ ਵਿੱਚ ਮਾਰਿਆ ਸੀ। ਕਿਸੇ ਨੂੰ ਮਾਰਨ ਦੀ ਉਹਦੀ ਮਨਸ਼ਾ ਜਿਹੜੀ ਉਹ ਨਹੀਂ ਸੀਗੀ। ਜੇ ਜਿਹੜਾ ਜੀ ਦੇਖਿਆ ਜਾਵੇ ਤਾਂ ਜਿਹੜੀ ਬਰਾਬਰ ਦਾ ਪਰਚਾ ਜਿਹੜਾ ਜੀ ਕ੍ਰਾਸ ਪਰਚਾ ਜਿਹੜਾ ਦਰਜ ਹੋ ਗਿਆ ਉਹ ਬੜਾ ਅਹਿਮ ਜਿਹੜਾ ਜੀ ਇਸ ਕੇਸ ਦੇ ਵਿੱਚ ਕਿਹਾ ਜਾ ਸਕਦਾ, ਕਿਉਂਕਿ ਕ੍ਰਾਸ ਪਰਚਾ ਜਿਹੜਾ ਪੁਲਿਸ ਉਦੋਂ ਹੀ ਦਰਜ ਕਰਦੀ ਆ ਜਦੋਂ ਪੁਲਿਸ ਦੇ ਉੱਤੇ ਮੁਸੀਬਤ ਜਿਹੜੀ ਹੈ ਜੀ ਉਹ ਪੈਂਦੀ ਆ। ਉਦੋਂ ਇਹ ਪਤਾ ਕਿ ਜੇ ਪੁਲਿਸ ਤੋਂ ਕੇਸ ਜਿਹੜਾ ਜੀ ਇਹ ਹਟੂਗਾ, ਕਿਉਂਕਿ ਉਹਨਾਂ ਦੀ ਵੀ ਨੌਕਰੀ ਦਾ ਸਵਾਲ ਜਿਹੜਾ ਉਹ ਖੜਾ ਹੋ ਜਾਂਦਾ। ਮਾਮਲਾ ਜ਼ਿਆਦਾ ਭੱਖ ਗਿਆ। ਗ੍ਰਹਿ ਮੰਤਰਾਲੇ ਤੱਕ ਨੇ ਜਿਹੜਾ ਜੀ ਇਹਦਾ ਨੋਟਿਸ ਲੈ ਲਿਆ। ਗ੍ਰਹਿ ਮੰਤਰਾਲੇ ਦੇ ਕੋਲ ਜਿਹੜੀ, ਕਿਉਂਕਿ ਇਹ ਗ੍ਰਹਿ ਮੰਤਰਾਲੇ ਦੇ ਅੰਡਰ ਆ ਦਿੱਲੀ ਦੀ ਪੁਲਿਸ ਜਿਹੜੀ, ਉਹਨੂੰ ਜਿਹੜੀ ਇਹਨਾਂ ਨੇ ਸਬਮਿਟ ਕੀਤੀ ਆ ਰਿਪੋਰਟ, ਉਹਦੇ ਵਿੱਚ ਉਹਨਾਂ ਨੇ ਇਹ ਗੱਲ ਆਖੀ ਆ ਕਿ ਜਿਹੜਾ ਸਰਬਜੀਤ ਸਿੰਘ ਸੀਗਾ ਉਹਨੇ ਪੁਲਿਸ ਨੂੰ ਭੜਕਾਇਆ, ਉਹਨੇ ਪੁਲਿਸ ਨੂੰ ਉਕਸਾਇਆ, ਜਿਹਦੇ ਕਰਕੇ ਪੁਲਿਸ ਜਿਹੜੀ ਸੀ ਉਹਦੇ ਗਲ ਪਈ। ਹਾਲਾਂਕਿ ਇਸ ਗੱਲ ਦੇ ਨਾਲ ਜਿਹੜਾ ਜੀ ਉਹ ਪੁਲਿਸ ਨੂੰ ਬਰੀ ਨਹੀਂ ਕੀਤਾ ਜਾ ਸਕਦਾ, ਕਿਉਂਕਿ ਆਫਟਰ ਆਲ ਜਿਹੜੀ ਕੋਈ ਵੀ ਫੋਰਸ ਹੈ, ਜਿਹੜੀ ਪੁਲਿਸ ਹੈ, ਉਹਦੇ ਵਿੱਚ ਜਿਹੜਾ ਪ੍ਰੋਫੈਸ਼ਨਲਿਜ਼ਮ ਕੁਝ ਜਿਹੜਾ ਉਹ ਹੋਣਾ ਚਾਹੀਦਾ। ਇੱਕ ਆਟੋ ਡਰਾਈਵਰ ਤੇ ਪੁਲਿਸ ਦੀ ਟ੍ਰੇਨਿੰਗ ਦੇ ਵਿੱਚ ਫਰਕ ਜਿਹੜਾ ਜੀ ਫਿਰ ਕੀ ਹੋਇਆ ਕਿ ਉਹ ਜੇ ਕੋਈ ਉਕਸਾ ਦਊਗਾ, ਕੋਈ ਭੜਕਾ ਦਊਗਾ ਤੇ ਪੁਲਿਸ ਭੜਕ ਜਾਊਗੀ ਤੇ ਫਿਰ ਉਹ ਜਿਹੜਾ ਜੀ ਉਹ ਕਿਸੇ ਨੂੰ ਡੰਗਰਾਂ ਵਾਂਗ ਕੁੱਟੂਗੀ। ਈਵਨ ਡੰਗਰ ਵੀ ਏਦਾਂ ਜਿਹੜਾ ਨਹੀਂ ਕੁੱਟਿਆ ਜਾਂਦਾ। ਜੋ ਕੁਝ ਜਿਹੜਾ ਗ੍ਰਹਿ ਮੰਤਰਾਲੇ ਦੇ ਕੋਲੇ ਜਿਹੜਾ ਜੀ ਉਹ ਦਿੱਤਾ, ਉਹ ਕਿੰਨਾ ਕੁ ਉੱਥੇ ਜਿਹੜਾ ਜੀ ਇਹ ਕਾਰਗਰ ਹੁੰਦਾ ਹੈ, ਇਹ ਆਉਂਦੇ ਦਿਨ ਜਿਹੜਾ ਜੀ ਉਹ ਦੱਸਣਗੇ। ਹਾਂ, ਇੰਨਾ ਜ਼ਰੂਰ ਹੈ ਕਿ ਜਿੰਨਾ ਤੇਜ਼ੀ ਦੇ ਨਾਲ ਇਹ ਜਿਹੜਾ ਜੀ ਉਹ ਮੁੱਦਾ ਉੱਭਰਿਆ ਸੀਗਾ ਤੇ ਇਹ ਮੁੱਦਾ ਦਬਾਉਣ ਦੇ ਵਾਸਤੇ ਕੁਝ ਮਾਹਰ ਲੋਕ ਜਿਹੜੇ ਨੇ, ਨਾਮ ਸਾਰੇ ਜਾਣਦੇ ਨੇ, ਜਦੋਂ ਉਹ ਆ ਜਾਂਦੇ ਆ ਕਿਸੇ ਜਗ੍ਹਾ ਦੇ ਉੱਤੇ ਫਿਰ ਅਕਸਰ ਉਹ ਮੁੱਦੇ ਜਿਹੜੇ ਜੀ ਉਹ ਦਬ ਜਾਂਦੇ ਆ ਤੇ ਉਹ ਦੇਰ ਰਾਤ ਤੱਕ ਉੱਥੇ ਪਹੁੰਚ ਗਏ ਸੀਗੇ, ਉਹਨਾਂ ਆਪਣਾ ਕੰਮ ਕਰ ਦਿੱਤਾ ਜੀ। ਬਿਲਕੁਲ ਜੀ, ਜੋ ਪੰਜਾਬ 'ਚ ਕਰਕੇ ਗਏ ਸੀ ਉੱਥੇ ਜਾ ਕੇ ਉਹੀ ਕਰ ਦਿੱਤਾ। ਹਰ ਇੱਕ ਨੂੰ ਪਤਾ ਉਸ ਚੀਜ਼ ਦਾ। ਤੇ ਅੱਗੇ ਕਰਦੇ ਹਾਂ ਪੰਜਾਬ ਦੀ ਗੱਲ, ਉਹਦੀ ਬਿਜਲੀ ਦੀ ਗੱਲ, ਕਿ ਹਰ ਸਾਲ ਕਹਿੰਦੇ 800 ਕਰੋੜ ਰੁਪਏ ਦੀ ਬਿਜਲੀ ਚੋਰੀ ਹੁੰਦੀ ਆ। ਦੇਖੋ, ਇੱਕ ਤਾਂ ਜਿਹੜੀ ਇਹ ਸਬਸਿਡੀ ਆ ਇਹਦੀ ਗੱਲ ਤਾਂ ਤੁਰਦੀ ਆ, ਪਰ ਮੁਸ਼ਕਲ ਇਹ ਆ ਕਿ ਇਹ ਵੋਟ ਬੈਂਕ ਆ। ਵੋਟ ਬੈਂਕ ਦਾ ਕੁਐਸਚਨ ਜਿਹੜਾ ਜੀ ਉਹ ਖੜਾ ਹੋ ਜਾਂਦਾ ਕਿ ਜਦੋਂ ਵੋਟ ਬੈਂਕ ਨੂੰ ਸਾਹਮਣੇ ਰੱਖ ਕੇ ਕੋਈ ਗੱਲ ਜਿਹੜੀ ਜੀ ਕੀਤੀ ਜਾਊਗੀ ਤੇ ਫਿਰ ਡਿਫਰੈਂਟ ਐਂਗਲ ਤੋਂ ਜਿਹੜਾ ਜੀ ਉਹ ਸੋਚਿਆ ਜਾਊਗਾ। ਇਹ ਸਬਸਿਡੀ ਉਹ ਕਿਤੇ ਨਾ ਕਿਤੇ ਤਾਂ ਤੁਹਾਨੂੰ ਪਾਸੇ ਜਾਣਾ ਹੀ ਪਊਗਾ। ਕਿਸਾਨਾਂ ਦੀਆਂ ਸਬਸਿਡੀਆਂ ਨੇ, ਆਪਾਂ ਗੱਲ ਕੀਤੀ ਸੀ ਇੰਡਸਟਰੀ ਜਿਹੜੀ ਆ ਜੀ ਉਹ ਕਿੰਨੀ ਸਬਸਿਡੀ ਲੈ ਰਹੀ ਆ। ਧਨਾਜ ਕਿਸਾਨ ਜਿਹਦੇ ਵਿੱਚ ਬਾਦਲ ਪਰਿਵਾਰ ਵਰਗੇ ਜਿਹੜਾ ਜੀ ਉਹ ਸ਼ਾਮਲ ਹੈ, ਇਹ ਲੋਕ ਸਬਸਿਡੀਆਂ ਜਿਹੜੀਆਂ ਜੀ ਉਹ ਲਈ ਜਾਂਦੇ ਆ। ਵੱਡੀਆਂ ਇੰਡਸਟਰੀ ਵਾਲਿਆਂ ਨੂੰ ਕਰੋੜਾਂ ਰੁਪਏ ਦੀ ਸਬਸਿਡੀ ਜਿਹੜੀ ਜੀ ਉਹ ਦਿੱਤੀ ਜਾ ਰਹੀ ਆ। ਬਿਜਲੀ ਚੋਰੀ ਜਿਹੜੀ ਆ ਉਹ ਰੁਕ ਨਹੀਂ ਰਹੀ। ਪੰਜਾਬ ਦੇ ਵਿੱਚ ਜਿਹੜੀ ਬਿਜਲੀ ਚੋਰੀ ਆ ਉਹ ਕਿੰਨੀ ਕੁ ਜਿਹੜੀ ਦੀ ਉਹ ਹੋ ਸਕਦੀ ਹੈ। ਪੰਜਾਬ ਦੇ ਵਿੱਚ ਰੋਜ਼ 2 ਕਰੋੜ 20 ਲੱਖ ਰੁਪਏ ਦੀ ਬਿਜਲੀ ਚੋਰੀ ਜਿਹੜੀ ਹੁੰਦੀ ਆ, ਔਰ ਪਾਵਰਕਾਮ ਨੂੰ 800 ਕਰੋੜ ਰੁਪਏ ਦਾ ਰਗੜਾ ਸਾਲਾਨਾ ਜਿਹੜਾ ਦੀ ਉਹ ਲੱਗ ਰਿਹਾ। ਸਿਆਸੀ ਦਖਲ ਜਿਹੜਾ ਬਿਜਲੀ ਚੋਰਾਂ ਦੇ ਵਾਸਤੇ ਘਾਰਸ ਬਣਦਾ। ਪੰਜਾਬ ਦੇ ਪੇਂਡੂ ਫੀਡਰਾਂ ਤੇ ਅਪ੍ਰੈਲ ਤੋਂ ਦਸੰਬਰ 18 ਤੱਕ ਦੇ ਵੰਡ ਘਾਟੇ ਦੇ 27.58% ਬਣਦੇ ਆ, ਜਿਹਦੇ ਵਿੱਚ ਮੁੱਖ ਤੌਰ ਦੇ ਉੱਤੇ ਬਿਜਲੀ ਚੋਰੀ ਸ਼ਾਮਲ ਹੈ। ਪਾਵਰਕਾਮ ਨੂੰ ਸਾਲਾਨਾ 250 ਕਰੋੜ ਰੁਪਏ ਦਾ ਰਗੜਾ ਜਿਹੜਾ ਜੀ ਉਹ ਲੱਗਦਾ, ਔਰ ਇਹਦੇ ਵਿੱਚੋਂ 50% ਜੇ ਪਾਸੇ ਕਰਦੀ ਹੈ ਤਾਂ ਸਾਲਾਨਾ 800 ਕਰੋੜ ਰੁਪਏ ਦੀ ਬਿਜਲੀ ਦੀ ਚੋਰੀ ਜਿਹੜੀ ਹੈ ਜੀ ਉਹ ਹੁੰਦੀ ਆ। 2017 ਤੋਂ 2018 ਦਸੰਬਰ ਤੱਕ ਦੇ ਮੁਕਾਬਲੇ 2018 ਤੋਂ 2019 ਦਸੰਬਰ ਤੱਕ ਪੰਜਾਬ ਦੇ ਵਿੱਚ ਬਿਜਲੀ ਚੋਰੀ ਦੇ ਵਿੱਚ ਥੋੜੀ ਬਹੁਤੀ ਕਮੀ ਆਈ ਹੈ ਜੀ, ਜਿਹੜੀ ਕਿ 0.7% ਆ। ਪਰ ਪਾਵਰਫੁਲ ਹਲਕਿਆਂ ਦੇ ਵਿੱਚ ਬਿਜਲੀ ਚੋਰੀ ਜਿਹੜੀ ਉਹ ਵਧੀ ਆ। ਸਮੁੱਚੇ ਪੰਜਾਬ ਦੇ ਵਿੱਚ ਪਾਵਰਕਾਮ ਦੇ 13.31% ਦੀ ਵੰਡ ਘਾਟੇ 'ਚ ਹੈ, ਜਿਹਦੇ ਵਿੱਚ ਮੁੱਖ ਜਿਹੜਾ ਦੀ ਬਿਜਲੀ ਚੋਰੀ ਆਉਂਦੀ ਹੈ।
1 ਸਾਲ ਪਹਿਲਾਂ ਇਹ ਘਾਟਾ 14.01% ਸੀ ਔਰ ਸਰਹੱਦੀ ਜ਼ੋਨ ਦੇ ਵਿੱਚ ਸਭ ਤੋਂ ਵੱਧ 26.51% ਜਿਹੜੇ ਘਾਟੇ ਨੇ, ਜਿੱਥੇ ਸਭ ਤੋਂ ਵੱਧ ਬਿਜਲੀ ਚੋਰੀ ਜਿਹੜੀ ਹੁੰਦੀ ਆ। ਜਿਹੜੇ ਸਰਕਲ ਨੇ ਉਹਦੇ ਵਿੱਚ ਤਰਨਤਾਰਨ ਸਰਕਲ ਦੇ ਵਿੱਚ ਬਿਜਲੀ ਚੋਰੀ ਸਿਖਰ ਤੇ ਹੈ, ਜਿੱਥੇ 45.80% ਬਿਜਲੀ ਚੋਰੀ ਜਿਹੜੀ ਆ ਜੀ ਉਹ ਹੁੰਦੀ ਆ। ਔਰ ਪਾਵਰਕਾਮ ਜਿਹੜਾ ਕਿ ਇਸ ਬਿਜਲੀ ਨੂੰ ਜਿਹੜਾ ਜੀ ਉਹ ਚਲਾਉਂਦਾ, ਉਹਦੇ ਵਿੱਚ ਸਭ ਤੋਂ ਵੱਧ ਚੋਰੀ ਖੀਵਿੰਡ ਡਿਵੀਜ਼ਨ ਦੇ ਵਿੱਚ ਆ, ਜਿੱਥੇ 72.66% ਬਿਜਲੀ ਚੋਰੀ ਜਿਹੜੀ ਜੀ ਉਹ ਬਣਦੀ ਆ। ਪੱਟੀ ਡਿਵੀਜ਼ਨ ਦੇ ਵਿੱਚ 63.63% ਬਿਜਲੀ ਚੋਰੀ ਹੁੰਦੀ ਆ। ਪੰਜਾਬ ਦੇ ਵਿੱਚ 20 ਡਿਵੀਜ਼ਨਾਂ ਨੇ ਜਿੱਥੇ ਬਿਜਲੀ ਚੋਰੀ ਜਿਹੜੀ ਆ ਜੀ ਉਹ ਤਕਰੀਬਨ 25% ਤੋਂ ਲੈ ਕੇ 73% ਤੱਕ ਜਿਹੜੀ ਉਹ ਹੈ। ਔਰ ਇਹਦੇ ਵਿੱਚੋਂ 11 ਡਿਵੀਜ਼ਨਾਂ ਦੇ ਵਿੱਚ ਬਿਜਲੀ ਚੋਰੀ ਜਿਹੜੀ ਉਹ 40% ਤੋਂ ਵੱਧ ਹੈ। ਇਹ ਕਿਹਾ ਜਾਂਦਾ ਹੈ ਕਿ ਚੋਣਾਂ ਦੇ ਮੌਕੇ ਬਿਜਲੀ ਚੋਰਾਂ ਨੂੰ ਫੁੱਲ ਮਿਲ ਜਾਂਦੀ ਹੈ। ਪਾਵਰਕਾਮ ਦੇ ਅਫਸਰ ਜਿਹੜੇ ਜੀ ਉਹ ਬੇਵੱਸ ਹੋ ਜਾਂਦੇ ਨੇ। ਭੁਗਤਣਾ ਮਗਰੋਂ ਆਮ ਖਪਤਕਾਰਾਂ ਨੂੰ ਪੈਂਦਾ, ਜਿਨ੍ਹਾਂ ਦੇ ਉੱਤੇ ਬਿਜਲੀ ਦੇ ਬਿੱਲ ਜਿਹੜੇ ਜੀ ਉਹ ਹੋਰ ਤੋਂ ਹੋਰ ਡੇ ਬਾਈ ਡੇ ਜਿਹੜੇ ਜੀ ਉਹ ਵੱਧਦੇ ਤੁਰੇ ਜਾਂਦੇ ਆ। ਜਿਹੜੇ ਬਿਜਲੀ ਚੋਰੀ ਕਰਦੇ ਆ ਚੋਣਾਂ ਦੇ ਦਿਨਾਂ ਦੇ ਦੌਰਾਨ, ਉਹ ਇਹ ਗੱਲ ਭੁੱਲ ਜਾਂਦੇ ਆ ਕਿ ਇਹ ਸਿਆਸਤਦਾਨਾਂ ਜਿਹੜੇ ਪਿੱਠ ਉਹਨਾਂ ਦੀ ਥਾਪੜ ਦਿੰਦੇ ਆ, ਉਹ ਕੁਝ ਸਮੇਂ ਦੇ ਵਾਸਤੇ ਪਿੱਠ ਥਾਪੜੀ ਹੋਈ ਹੁੰਦੀ ਹੈ ਔਰ ਬਾਅਦ ਦੇ ਵਿੱਚ ਉਹਨਾਂ ਦੇ ਗਲਾਂ 'ਚ ਗੂਠਾ ਦੇ ਕੇ ਹੀ ਇਹ ਕੱਢਣੇ ਹੁੰਦੇ ਉਹਨਾਂ ਨੇ, ਜਿਹੜੇ ਕਿ ਦੁੱਗਣੇ ਹੋ ਕੇ ਨਿਕਲ। ਜੀ ਜੀ ਬਿਲਕੁਲ। ਤੇ ਅੱਗੇ ਗੱਲ ਕਰਦੇ ਹਾਂ ਮੋਗੇ ਦੇ ਪ੍ਰਸ਼ਾਸਨ ਦੀ। ਵੈਸੇ ਤਾਂ ਉੱਥੇ ਬਹੁਤ ਇਸ ਤਰ੍ਹਾਂ ਦੀਆਂ ਖਬਰਾਂ ਸੁਣਦੇ ਆ ਕਿ ਇੱਕ ਭਗੌੜੇ ਨੂੰ ਹੀ ਅਸਲਾ ਜਾਰੀ ਕਰ ਦਿੱਤਾ। ਬਿਲਕੁਲ ਜੀ। ਐਕਚੁਅਲੀ ਜਿਹੜਾ ਗੁਰਦਾਸਪੁਰ, ਬਠਿੰਡਾ, ਮੋਗਾ, ਲੁਧਿਆਣਾ, ਇਹਨਾਂ ਦੇ ਅੰਦਰ ਜਿਹੜੇ ਅਸਲੇ ਦੇ ਲਾਇਸੈਂਸ ਵਾਲੇ ਨੇ, ਜਿਹੜੇ ਕਾਨੂੰਨਨ ਹਥਿਆਰ ਨੇ, ਉਹਨਾਂ ਦੀ ਭਰਮਾਰ ਹੈ। ਔਰ ਜਦੋਂ 10 ਸਾਲਾ ਜਿਹੜਾ ਰਾਜ ਸੀਗਾ ਅਕਾਲੀ ਬੀਜੇਪੀ ਦਾ, ਉਦੋਂ ਰਿਓੜੀਆਂ ਵਾਂਗ ਅਸਲਾ ਜਿਹੜਾ ਜੀ ਉਹ ਸਰਕਾਰ ਨੇ ਵੰਡਿਆ ਸੀ। ਉਹ ਇੱਕ ਗੱਲ ਬੜੀ ਮਸ਼ਹੂਰ ਗਿਆ, ਉਦੋਂ ਦੇ ਮੁੱਖ ਮੰਤਰੀ ਹੋਰਾਂ ਦੇ ਕੋਲੇ ਕਿਤੇ ਨੌਕਰੀ ਲਵਾ ਦਿਓ, ਕਹਿੰਦੇ ਨੌਕਰੀ ਤਾਂ ਹੈ ਨਹੀਂ, ਅਸਲੇ ਦਾ ਲਾਇਸੈਂਸ ਲੈ ਜਾ। ਤੋ ਹੁਣ ਜਿਹਦੇ ਕੋਲੇ ਨੌਕਰੀ ਨਹੀਂ ਹੈਗੀ, ਜੇ ਉਹਨੂੰ ਅਸਲੇ ਦਾ ਲਾਇਸੈਂਸ ਦਿਓਗੇ ਤੇ ਉਹ ਕੀ ਕਰੂਗਾ? ਫਿਰ ਕਹਾਣੀ ਤੇ ਸਾਹਮਣੇ ਆ। ਪਰ ਉਦੋਂ ਵੰਡਿਆ ਗਿਆ ਕਿਉਂਕਿ ਪੰਜਾਬੀਆਂ ਦੇ ਵਿੱਚ ਇੱਕ ਜਿਹੜੀ ਜੀ ਉਹ ਫਿਤਰਤ ਰਹੀ ਆ ਅਸਲਾ ਜਿਹੜਾ ਜੀ ਉਹ ਰੱਖਣ ਦੀ। ਔਰ ਕਿੰਨੀ ਕੁ ਇਹ ਪੰਜਾਬੀ ਗੀਤਾਂ ਤੋਂ ਵੀ ਜਿਹੜਾ ਜੀ ਉਹ ਅੰਦਾਜ਼ਾ ਲਾਇਆ ਜਾ ਸਕਦਾ ਕਿ ਪੰਜਾਬੀ ਜਿਹੜੇ ਨੇ ਉਹ ਅਸਲੇ ਨੂੰ ਕਿੰਨਾ ਪਿਆਰ ਕਰਦੇ ਆ, ਕਿੰਨਾ ਉਹ ਅਸਲਾ ਜਿਹੜਾ ਜੀ ਉਹ ਰੱਖਦੇ ਆ। ਇਹ ਮੁਸੀਬਤ ਦਾ ਕਾਰਨ ਵੀ ਬਣਦਾ ਕਿਉਂਕਿ ਅਸਲਾ ਕਦੋਂ ਵਰਤਣਾ ਆ, ਇਹਨੂੰ ਪੇਸ਼ੈਂਸ ਦੇ ਨਾਲ ਕਿਵੇਂ ਰੱਖਣਾ, ਇਹਦੀ ਤਾਂ ਕੋਈ ਟ੍ਰੇਨਿੰਗ ਨਹੀਂ ਗੀ। ਤਾਂ ਇੱਕ ਜਿਹੜਾ ਜੀ ਕੋਈ ਫਲਾਣੇ ਸ਼ਰੀਕ ਕੋਲੇ ਇੱਕ ਰਫਲ ਆ ਤੇ ਆਪਾਂ 2 ਰੱਖੀਏ, ਜਾਂ ਉਹਦੇ ਤੋਂ ਬਿਹਤਰ ਰਫਲ ਜਿਹੜੀ ਆ ਜੀ ਉਹ ਰੱਖੀਏ। ਇਹ ਤਾਂ ਇਸੇ ਜਿੱਦ ਦੇ ਵਿੱਚ ਹੀ ਜਿਹੜਾ ਨਾ ਜੀ ਉਹ ਤੁਰਿਆ ਜਾਂਦਾ। ਪਰ ਅਸਲਾ ਜਿਹੜਾ ਹੁਣ ਇਹ ਕਿਹਾ ਜਾਂਦਾ ਕਿ ਸਰਕਾਰ ਕੀ ਕਰ ਰਹੀ ਹੈ, ਸਰਕਾਰ ਨੇ ਨਵੇਂ ਅਸਲਾ ਲਾਇਸੈਂਸ ਜਾਰੀ ਕਰਨ ਦੇ ਉੱਤੇ ਪਾਬੰਦੀ ਲਾਈ ਹੋਈ। ਪਰ ਸਰਕਾਰ ਪੈਸੇ ਵੀ ਬਣਾਉਣੀ ਚਾਹੁੰਦੀ ਹੈ। ਕੀਤਾ ਕੀ ਜਾ ਰਿਹਾ ਜੀ ਕਿ ਅਸਲਾ ਅਪਲਾਈ ਤਾਂ ਕੋਈ ਵੀ ਕਰ ਸਕਦਾ, ਕਿਉਂਕਿ ਮੋਟੇ ਪੈਸੇ ਸਰਕਾਰ ਨੂੰ ਇਹਦੇ ਬਣਦੇ। 10-10 ਹਜ਼ਾਰ ਰੁਪਏ ਦੀ ਐਪਲੀਕੇਸ਼ਨ ਜਿਹੜੀ ਜੀ ਉਹ ਅਸਲਾ ਲੈਣ ਦੀ ਇਸ ਵੇਲੇ ਹੈ। ਐਪਲੀਕੇਸ਼ਨ ਲੈ ਲਈ ਜਾਂਦੀ ਹੈ, ਬਾਅਦ ਦੇ ਵਿੱਚ ਜਿਹੜਾ ਜੀ ਇਹ ਕਹਿ ਦਿੱਤਾ ਜਾਂਦਾ ਆ ਕਿ ਜਿਹੜੀ ਪੁਲਿਸ ਦੀ ਜਿਹੜੀ ਪੜਤਾਲ ਹੈ ਉਹਦੇ ਵਿੱਚ ਜਿਹੜਾ ਜੀ ਸਾਹਮਣੇ ਆਇਆ ਕਿ ਤੁਹਾਨੂੰ ਅਸਲਾ ਜਿਹੜਾ ਉਹ ਜਾਰੀ ਨਹੀਂ ਕੀਤਾ ਜਾ ਸਕਦਾ। ਅਜਿਹਾ ਕਹਿ ਕੇ ਉਹਦੀ ਐਪਲੀਕੇਸ਼ਨ ਰੱਦ ਕਰਤੀ ਜਾਂਦੀ, ਉਹਦੇ ਜਿਹੜੇ ਪੈਸੇ ਉਹ ਗਏ। ਔਰ ਜਾਂ ਇਹ ਕਿਹਾ ਜਾਂਦਾ ਕਿ ਜਿਹੜਾ ਅਸਲਾ ਤੁਸੀਂ ਲਾਇਸੈਂਸ ਅਪਲਾਈ ਕੀਤਾ, ਇਹਦੀ ਵਜ੍ਹਾ ਨਹੀਂ ਤੁਸੀਂ ਦੱਸੀ ਤੁਸੀਂ ਕਿ ਕਿਉਂ ਤੁਹਾਨੂੰ ਅਸਲੇ ਦੀ ਜ਼ਰੂਰਤ ਹੈ, ਇਸ ਕਰਕੇ ਅਸਲਾ ਲਾਇਸੈਂਸ ਰੱਦ ਕਰ ਦਿੱਤਾ ਜਾਂਦਾ। ਪਰ ਮੋਗੇ ਦੀ ਜਿਹੜੀ ਪ੍ਰਸ਼ਾਸਨ ਆ ਜੀ, ਉਹਨੇ ਕੁਛ ਨਵੀਂ ਜਿਹੜੀ ਚੀਜ਼ ਇਹ ਕੀਤੀ ਆ ਕਿ ਇੱਕ ਉਹ ਬੰਦਾ ਜਿਹੜਾ ਕਿ ਭਗੌੜਾ, ਜਿਹੜਾ PO ਕਰਾ ਦਿੱਤਾ ਹੋਇਆ, ਪ੍ਰੋਕਲੇਮਡ ਅਫੈਂਡਰ, ਉਹਨੇ ਜਿਹੜਾ ਜੀ ਇੱਕ ਉਹਦੇ ਵਾਸਤੇ ਅਸਲਾ ਜਾਂ ਲਾਇਸੈਂਸ ਉਹਨੇ ਅਪਲਾਈ ਕੀਤਾ, ਉਹਨੂੰ ਅਸਲੇ ਦਾ ਲਾਇਸੈਂਸ ਜਾਰੀ ਵੀ। ਮੋਗਾ ਸਿਵਲ ਤੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਸੰਗਰੂਰ ਦਾ ਭਗੌੜਾ ਨਾਮੀ ਬਦਮਾਸ਼ ਜਿਹੜਾ ਜੀ ਉਹਨੂੰ ਅਸਲਾ ਲਾਇਸੈਂਸ ਜਾਰੀ ਕਰਨ ਦਾ ਮਾਮਲਾ ਸਾਹਮਣੇ ਜਿਹੜਾ ਜੀ ਉਹ ਆਇਆ। ਸੰਗਰੂਰ ਦੇ SSP ਨੇ ਇੱਕ ਜਿਹੜਾ ਜੀ ਸੁਖਵਿੰਦਰ ਸਿੰਘ ਉਰਫ ਡੋਫਲੀ, ਪਿੰਡ ਈਲਵਾਲ ਸੰਗਰੂਰ ਦੇ ਵਿੱਚ ਹੈ, ਉਹਨੂੰ ਮੋਗਾ ਸਿਵਲ ਤੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਜਾਰੀ ਕੀਤੇ ਗਏ ਅਸਲੇ ਦੇ ਲਾਇਸੈਂਸ ਤੋਂ ਜਾਣੂ ਕਰਵਾਉਂਦਿਆਂ ਹੋਇਆ ਦੱਸਿਆ ਕਿ ਇਸ ਅਪਰਾਧੀ ਦੇ ਖਿਲਾਫ ਸੰਗਰੂਰ ਦੇ ਵਿੱਚ ਕਤਲ, ਇਰਾਦਾ ਕਤਲ, ਆਰਮਜ਼ ਐਕਟ ਦੇ ਕਰੀਬ 20 ਕੇਸ ਦਰਜ ਨੇ। ਉਸ ਤੋਂ ਬਾਅਦ ਜਿਹੜੀ ਥਾਣਾ ਸਿਟੀ ਆ ਆਪਣੇ ਮੋਗੇ ਦੀ, ਉਹਨੇ ਜਿਹੜਾ ਸੀਗਾ ਜੀ ਇਹਦੇ ਖਿਲਾਫ ਇੱਕ ਕੇਸ ਦਰਜ ਜਿਹੜਾ ਜੀ ਉਹ ਕਰ ਲਿਆ। ਔਰ ਇਹ ਪੁਲਿਸ ਕਹਿੰਦੀ ਹੈ ਕਿ ਜਿਹੜੀ ਮੁੱਢਲੀ ਜਾਂਚ ਆ ਉਹਦੇ ਵਿੱਚ ਇਹ ਸਾਹਮਣੇ ਆਇਆ ਕਿ ਇਹਨੇ ਮੋਗੇ ਦੇ ਦਸ਼ਮੇਸ਼ ਨਗਰ ਦੇ ਵਿੱਚ ਆਪਣੇ ਰਿਸ਼ਤੇਦਾਰਾਂ ਦਾ ਨਾਮ ਦੱਸ ਕੇ ਅਸਲਾ ਲਾਇਸੈਂਸ ਜਿਹੜਾ ਸੀ ਉਹ ਜਾਰੀ ਕਰਵਾਇਆ।
ਹੁਣ ਸਵਾਲ ਇਹ ਆ ਉਹਦੇ ਉੱਤੇ ਤਾਂ ਪਰਚਾ ਦਰਜ ਕਰ ਲਿਆ, ਪੁਲਿਸ ਨੇ ਇਹ ਕਿਵੇਂ ਵੈਰੀਫਾਈ ਜਿਹੜਾ ਜੀ ਉਹ ਕੀਤਾ ਕਿ ਇੱਥੇ ਉਹ ਕਿੰਨੀ ਦੇਰ ਤੋਂ ਰਹਿ ਰਿਹਾ, ਕਿਉਂਕਿ ਉਹਦੇ ਵਿੱਚ ਕਲੌਜ਼ ਨੇ ਕਿੰਨੀ ਦੇਰ ਤੋਂ ਜਗ੍ਹਾ ਤੇ ਤੁਸੀਂ ਰਹਿ ਰਹੇ ਹੋ। ਜੇ ਉਹਨੇ ਆਈਡੀ ਜਿਹੜੀਆਂ ਨਵੀਆਂ ਬਣਾਈਆਂ ਨੇ ਤੇ ਨਵੀਂ ਆਈਡੀ ਦੇ ਉੱਤੇ ਉਹ ਅਸਲਾ ਜਾਰੀ ਕਿਵੇਂ ਹੋ ਗਿਆ, ਉਹਦੇ ਤੇ ਪਰਚਾ ਦਰਜ ਹੋ ਗਿਆ। ਜਿਨ੍ਹਾਂ ਲੋਕਾਂ ਨੇ ਵੈਰੀਫਾਈ ਕੀਤਾ ਉਹਨਾਂ ਦੇ ਉੱਤੇ ਕੁਝ ਵੀ ਜਿਹੜਾ ਜੀ ਉਹ ਨਹੀਂ ਦਰਜ ਹੋਇਆ ਕਿ ਉਹਨਾਂ ਨੇ ਇਹ ਸਾਰਾ ਕੁਝ ਕਿਵੇਂ ਕੀਤਾ। ਦੂਸਰੀ ਗੱਲ, ਜਦੋਂ ਲੋਕਾਂ ਨੂੰ ਅਸਲੇ ਦੇ ਲਾਇਸੈਂਸ ਦਿੱਤੇ ਹੀ ਨਹੀਂ ਜਾ ਰਹੇ, ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਾਰੀਆਂ ਐਪਲੀਕੇਸ਼ਨ ਜਿਹੜੀਆਂ ਦੀ ਉਹ ਰੱਦ ਕੀਤੀਆਂ ਜਾ ਰਹੀਆਂ ਨੇ, ਫਿਰ ਇੱਕ ਖਾਸ ਬੰਦਾ ਉਹ ਵੀ ਜਿਹਦੇ ਉੱਤੇ 20 ਅਪਰਾਧਿਕ ਮਾਮਲੇ ਦਰਜ ਹੈ, ਉਹ ਅਸਲੇ ਦਾ ਲਾਇਸੈਂਸ ਕਿਵੇਂ ਲੈ ਗਿਆ? ਸਵਾਲ ਤਾਂ ਕਲੀਅਰ ਹੀ ਹੈ ਜੀ। ਵੈਸੇ ਬਿਲਕੁਲ ਜੀ, ਬਹੁਤ ਕੁਛ ਹੈ ਪਿਛਲੇ ਟਾਈਮ ਦੇ ਵਿੱਚ। ਤੇ ਅੱਗੇ ਸਨੀ ਦਿਓਲ ਦੀ ਜੇ ਗੱਲ ਕਰੀਏ ਤਾਂ ਚੋਣ ਕਮਿਸ਼ਨ ਦੀ ਤਲਵਾਰ ਲਟਕੀ। ਐਕਚੁਅਲੀ ਜੀ ਇੱਕ ਤਾਂ ਸਨੀ ਦਿਓਲ ਹੋਰਾਂ ਨੇ ਜਿਹੜੇ ਗੁਰਦਾਸਪੁਰ ਤੋਂ ਦਿੱਤੇ ਆ ਜੀ, ਅੰਗਰੇਜ਼ੀ ਦੇ ਵਿੱਚ ਆਪਣੀ ਸਹੁੰ ਜਿਹੜੀ ਚੁੱਕੀ ਤੇ ਪਾਰਲੀਮੈਂਟ ਦੇ ਵਿੱਚ। ਵੈਸੇ ਜੇ ਸਹੁੰ ਦੀ ਗੱਲ ਜਿਹੜੀ ਇਹ ਤਾਂ ਸੋਸ਼ਲ ਮੀਡੀਆ ਦਾ ਦਬਾਅ ਸੀਗਾ, ਜਿਹਦੇ ਕਰਕੇ ਜਿਹੜੇ ਪੰਜਾਬ ਤੋਂ ਜਿੱਤੇ ਮੈਂਬਰ ਪਾਰਲੀਮੈਂਟ ਨੇ ਉਹਨਾਂ ਨੇ ਆਪਣੀ ਸਹੁੰ ਪੰਜਾਬੀ ਵਿੱਚ, ਕਿਉਂਕਿ ਜਦੋਂ ਮੰਤਰੀ ਬਣਾਏ ਗਏ ਸੀ ਹਰਸਿਮਰਤ ਕੌਰ ਬਾਦਲ ਤੇ ਹੁਸ਼ਿਆਰਪੁਰ ਤੋਂ ਜਿੱਤੇ ਸੋਮ ਰੱਤ ਹੋਰੀ, ਤੇ ਉਹਨਾਂ ਨੇ ਇੰਗਲਿਸ਼ ਦੇ ਵਿੱਚ ਸਹੁੰ ਚੁੱਕੀ। ਇਹਨੂੰ ਲੈ ਕੇ ਚੰਗਾ ਜਿਹੜਾ ਜੀ ਉਹ ਰੌਲਾ ਪਿਆ ਸੀਗਾ ਸੋਸ਼ਲ ਮੀਡੀਆ ਦੇ ਉੱਤੇ, ਟੋਏ ਟੋਏ ਬਹੁਤ ਹੋਈ ਸੀ। ਉਹਦੇ ਤੋਂ ਡਰਦਿਆਂ ਜਿਹੜੇ ਸੀਗੇ ਜੀ ਉਹ ਬਹੁਤੇ ਮੈਂਬਰ ਪਾਰਲੀਮੈਂਟ ਜਿਹੜੇ ਸੀ ਜੀ ਉਹਨਾਂ ਨੇ ਪੰਜਾਬੀ ਵਿੱਚ ਸਹੁੰ ਚੁੱਕੀ, ਸਨੀ ਦਿਓਲ ਨੂੰ ਛੱਡ ਕੇ। ਸਨੀ ਦਿਓਲ ਨੇ ਇੰਗਲਿਸ਼ ਦੇ ਵਿੱਚ ਜਿਹੜੀ ਸਹੁੰ ਚੁੱਕੀ। ਸਨੀ ਦਿਓਲ ਜਿਹੜਾ ਜੀ ਉਹਦੇ ਉੱਤੇ ਜਿਹੜਾ ਖਰਚਾ ਇਲੈਕਸ਼ਨ ਦੇ ਉੱਤੇ ਹੁੰਦਾ, ਉਹਨੇ ਜਿਹੜੀ ਹੱਦਬੰਦੀ ਆ ਉਹਦੇ ਤੋਂ ਜ਼ਿਆਦਾ ਕੀਤਾ, ਜਿਹਦੇ ਕਰਕੇ ਚੋਣ ਕਮਿਸ਼ਨ ਦਾ ਜਿਹੜਾ ਜੀ ਉਹਦੀ ਤਲਵਾਰ ਉਹਦੇ ਉੱਤੇ ਜਿਹੜਾ ਜੀ ਉਹ ਲਟਕ ਰਹੀ ਹੈ ਇਸ ਵੇਲੇ। ਭਾਵੇਂ ਚੋਣ ਕਮਿਸ਼ਨ ਦੀਆਂ ਬਣਾਈਆਂ ਹੋਈਆਂ ਟੀਮਾਂ ਦੇ ਵੱਲੋਂ ਸੰਸਦੀ ਹਲਕੇ ਦੇ ਅੰਦਰ ਖੜੇ 15 ਉਮੀਦਵਾਰਾਂ ਦੇ ਵੱਲੋਂ ਚੋਣ ਸਮੇਂ ਕੀਤੇ ਗਏ ਖਰਚੇ ਦਾ ਹਿਸਾਬ ਕਿਤਾਬ ਇਕੱਠਾ ਕੀਤਾ ਜਾ ਰਿਹਾ। ਦੋਨੋਂ ਖਰਚਾ ਅਬਜ਼ਰਵਰ ਗੁਰਦਾਸਪੁਰ ਦੇ ਵਿੱਚ ਖਰਚਿਆਂ ਦੇ ਉੱਤੇ ਨਿਗਾਹ ਜਿਹੜੀ ਜੀ ਉਹ ਰੱਖ ਰਹੇ ਆ। ਗੁਰਦਾਸਪੁਰ ਸੰਸਦੀ ਹਲਕੇ ਦੇ ਵਿੱਚ 9 ਵਿਧਾਨ ਸਭਾ ਹਲਕੇ ਪੈਂਦੇ ਆ, ਜਿਹਦੇ ਵਿੱਚ ਪਠਾਨਕੋਟ, ਭੋਆ, ਸੁਜਾਨਪੁਰ, ਦੀਨਾਨਗਰ, ਗੁਰਦਾਸਪੁਰ, ਬਟਾਲਾ, ਕਾਦੀਆਂ, ਫਤਿਹਗੜ੍ਹ ਚੂੜੀਆਂ ਤੇ ਡੇਰਾ ਬਾਬਾ ਨਾਨਕ ਸ਼ਾਮਲ ਆ ਜੀ। ਚੋਣ ਕਮਿਸ਼ਨ ਦੇ ਵੱਲੋਂ ਲੋਕ ਸਭਾ ਚੋਣਾਂ ਦੇ ਵਾਸਤੇ ਹਰ ਉਮੀਦਵਾਰ 70 ਲੱਖ ਰੁਪਏ ਦੀ ਜਿਹੜੀ ਹੈ ਜੀ ਉਹ ਹੱਦ ਹੈਗੀ ਆ ਜੀ ਮਿੱਥੀ ਹੋਈ। ਪਰ ਭਾਜਪਾ ਦੇ ਜਿਹੜੇ ਉਮੀਦਵਾਰ ਸੀ ਸਨੀ ਦਿਓਲ ਨੇ 80 ਲੱਖ ਦੇ ਕਰੀਬ ਜਿਹੜਾ ਜੀ ਉਹ ਖਰਚਾ ਕੀਤਾ, ਜਿਹੜੀਆਂ ਕਿ ਸ਼ਰਤਾਂ ਨੇ ਉਹਦੀ ਉਲੰਘਣਾ। ਔਰ ਚੋਣ ਪ੍ਰਚਾਰ 17 ਮਈ ਦੀ ਸ਼ਾਮ ਨੂੰ 5 ਵਜੇ ਖਤਮ ਹੋ ਗਿਆ ਸੀ। 18 ਮਈ ਤੱਕ ਸਨੀ ਦਿਓਲ ਦਾ ਖਰਚਾ 70 ਲੱਖ ਤੋਂ ਟੱਪ ਗਿਆ ਸੀ, ਜਦੋਂ ਕਿ ਉਸ ਤੋਂ ਬਾਅਦ ਉਹਨੇ ਹੋਰ ਵੀ ਉਹਨੂੰ ਖਰਚੇ ਜਿਹੜਾ ਜੀ ਉਹ ਪੈਣੇ ਸੀਗੇ। ਜਿਹੜੇ ਸੰਸਦੀ ਚੋਣ ਰਿਟਰਨਿੰਗ ਅਧਿਕਾਰੀ ਨੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੇ ਸਨੀ ਦਿਓਲ ਨੂੰ 24 ਮਈ ਨੂੰ ਨੋਟਿਸ ਵੀ ਭੇਜਿਆ ਸੀ ਕਿ ਤੇਰਾ ਖਰਚਾ 70 ਲੱਖ ਤੋਂ ਜਿਹੜਾ ਜੀ ਉਹ ਟੱਪ ਗਿਆ। ਡਿਪਟੀ ਕਮਿਸ਼ਨਰ ਜਿਹੜੇ ਗੁਰਦਾਸਪੁਰ ਨੇ ਉਹ ਕਹਿੰਦੇ ਕਿ ਦੋਵੇਂ ਅਬਜ਼ਰਵਰਾਂ ਦੇ ਵੱਲੋਂ ਜਿਹੜੇ ਜੀ ਉਹ ਖਰਚੇ ਕੱਢੇ ਜਾ ਰਹੇ ਆ, ਅਜੇ ਬਹੁਤਾ ਕੁਝ ਜਿਹੜਾ ਜੀ ਉਹ ਨਹੀਂ ਕਿਹਾ ਜਾ ਸਕਦਾ। ਵੈਸੇ ਇਹ ਆ ਕਿ ਸਭ ਨੂੰ ਪਤਾ ਕਿ ਤਕੜੇ ਦਾ ਜਿਹੜਾ ਜੀ ਉਹ 3700 ਹੁੰਦਾ। ਜਿਹੜੇ ਲੈ ਕੇ ਆਏ ਸੀ, ਜਿਹੜੇ ਕੱਲ ਨਾਅਰੇ ਲਾਉਂਦੇ ਸੀ ਸਨੀ ਦਿਓਲ ਹੋਰੀ ਸਹੁੰ ਚੁੱਕਣ ਗਏ ਆ, ਉਹ ਹੁਣ ਤਾਂ ਨਹੀਂ ਬਹੁਤਾ ਕੁਝ ਜਿਹੜਾ ਜੀ ਉਹ ਦੇਣ ਲੱਗੇ, ਕਿਉਂਕਿ ਇਸ ਤਰ੍ਹਾਂ ਦੀਆਂ ਗੱਲਾਂ ਅਕਸਰ ਲਪੇਟ ਲਈਆਂ ਜਾਂਦੀਆਂ ਜੀ ਜੀ। ਤੇ ਅੱਗੇ ਨਵਜੋਤ ਸਿੱਧੂ ਦੀ ਜੇ ਗੱਲ ਕਰੀਏ ਤਾਂ ਬੇਸ਼ੱਕ ਉਹ ਚੁੱਪ ਹੈਗੇ ਆ, ਪਰ ਨਵਜੋਤ ਸਿੱਧੂ ਤੋਂ ਬਿਨਾਂ ਵੀ ਕਈ ਜਿਹੜੇ ਕਾਂਗਰਸੀ ਆ ਵਿੱਚੋਂ ਵਿੱਚ ਔਖੇ ਕਹਿੰਦੇ ਬੜੇ ਆ, ਪਰ ਬੋਲਣ ਤੋਂ ਟਾਲਾ ਵੱਟਦੇ ਆ। ਬਿਲਕੁਲ ਜੀ, ਇਹ ਮਾਮਲਾ ਅਜੇ ਵੀ ਕਿਸੇ ਤਣ ਪੱਤਣ ਲੱਗ ਰਿਹਾ ਪ੍ਰਤੀਤ ਨਹੀਂ ਹੁੰਦਾ ਜੀ। ਜਿਹੜੀ ਹਾਈ ਕੋਰਟ ਹੈ ਉਹ ਇਹਦੇ ਵਿੱਚ ਕਿਉਂ ਇੰਨੀ ਡਿਲੇ ਜਿਹੜੀ ਜੀ ਉਹ ਕਰ ਰਹੀ ਹੈ, ਉਹ ਕੀ ਲੱਭਣਾ ਇਹਦੇ ਵਿੱਚੋਂ ਚਾਹੁੰਦੀ ਆ, ਕੀ ਜਿਹੜੀ ਜੀ ਉਹ ਬਣਾਊਗਾ, ਕਿਉਂਕਿ ਕਈ ਕੁਝ ਚੱਲੀ ਜਾਂਦਾ ਕਿ ਕਿਹੜੇ ਤਰੀਕੇ ਦੇ ਨਾਲ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਐਡਜਸਟ ਜਿਹੜਾ ਜੀ ਉਹ ਕੀਤਾ ਜਾਊਗਾ। ਪਾਵਰਕਾਮ ਦਾ ਮਹਿਕਮਾ ਉਹਨਾਂ ਨੂੰ ਦਿੱਤਾ ਗਿਆ, ਬਿਜਲੀ ਮੰਤਰੀ ਬਣਾਏ ਗਏ ਨੇ। ਇਹ ਮਹਿਕਮਾ ਅਜੇ ਵੀ ਬਿਨਾਂ ਮੰਤਰੀ ਤੋਂ ਜਿਹੜਾ ਜੀ ਉਹ ਚੱਲ ਰਿਹਾ। ਕਿਵੇਂ ਚੱਲ ਰਿਹਾ ਉਹ ਇਹ ਤਾਂ ਜਿਹੜਾ ਜੀ ਉਹ ਦੱਸ ਸਕਦੇ ਅੰਦਰੂਨੀ ਸੂਤਰ ਹੀ। ਪਹਿਲਾਂ ਖਬਰਾਂ ਇਹ ਵੀ ਆਈਆਂ ਸੀ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰੀ ਹਾਲ ਦੀ ਘੜੀ ਇਸ ਮਹਿਕਮੇ ਨੂੰ ਆਪਣੇ ਹੱਥਾਂ ਦੇ ਵਿੱਚ ਲੈ ਲੈਣਗੇ, ਜਿਨ੍ਹਾਂ ਕੋਲੇ ਪਹਿਲਾਂ ਹੀ ਢੇਰ ਸਾਰੇ ਮੰਤਰਾਲੇ ਆ, ਉਹਨਾਂ ਨੂੰ ਚਲਾਉਂਦੇ ਤਾਂ ਅਫਸਰ ਹੀ ਆ। ਤੇ ਅਜੇ ਤੱਕ ਇਸ ਤਰ੍ਹਾਂ ਦਾ ਤਾਂ ਕੁਝ ਨਹੀਂ ਆਇਆ ਕਿ ਮੁੱਖ ਮੰਤਰੀ ਹੋਰੀ ਇਹਨੂੰ ਜਿਹੜਾ ਜੀ ਮਹਿਕਮੇ ਨੂੰ ਵੇਖਣਗੇ। ਪਰ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਵੀ ਇਸ ਮਹਿਕਮੇ ਦਾ ਚਾਰਜ ਨਹੀਂ ਲਿਆ। ਇੱਕ ਚਾਰਜ ਓਪੀ ਸੋਨੀ ਹੋਰਾਂ ਨੇ ਵੀ ਨਹੀਂ ਲਿਆ ਮਹਿਕਮੇ ਦਾ। ਇਹ ਵੀ ਜਿਹੜਾ ਜੀ ਕਿਹਾ ਜਾ ਰਿਹਾ ਹੈ ਕਿ ਜਿਹੜੇ ਨਵਜੋਤ ਸਿੰਘ ਸਿੱਧੂ ਹੋਰੀ ਤਾਂ ਹੈਗੇ ਹੀ ਨੇ ਜਿਹੜੇ ਜੀ ਕੈਪਟਨ ਧੜੇ ਦੇ ਕਈ ਮੰਤਰੀ ਵੀ ਆਪਣੇ ਵਿਭਾਗ ਬਦਲਣ ਤੋਂ ਨਾਰਾਜ਼ ਨੇ। ਇਹ ਵੀ ਕਿਹਾ ਜਾ ਰਿਹਾ ਕਿ ਜ਼ਿਆਦਾਤਰ ਮੰਤਰੀਆਂ ਦਾ ਮੁੱਖ ਮੰਤਰੀ ਦੇ ਨਾਲ ਰਾਬਤਾ ਨਹੀਂ ਹੋ ਸਕਿਆ। ਇਹ ਮੰਤਰੀ ਜਿਹੜਾ
ਦਿਲ ਦਾ ਦਰਦ ਆ ਜੀ ਉਹ ਅੰਦਰ ਅਜੇ ਸਾਂਭੀ ਬੈਠੇ, ਬੇਸ਼ੱਕ ਉਹ ਬੋਲ ਨਹੀਂ ਰਹੇ ਜੀ। ਨਵਜੋਤ ਸਿੰਘ ਸਿੱਧੂ ਹੋਰਾਂ ਤੋਂ ਇਲਾਵਾ ਕਈ ਮੰਤਰੀਆਂ ਨੇ ਆਪਣੇ ਵਿਭਾਗਾਂ ਦਾ ਚਾਰਜ ਸੰਭਾਲਦਿਆਂ ਕੰਮ ਦੇਖਣਾ ਸ਼ੁਰੂ ਕਰਤਾ ਹੈ। ਕਈ ਮੰਤਰੀਆਂ ਨੂੰ ਮੁੱਖ ਮੰਤਰੀ ਦਾ ਫੈਸਲਾ ਜਿਹੜਾ ਜੀ ਉਹ ਰਾਸ ਨਹੀਂ ਆ ਰਿਹਾ। OP ਸੋਨੀ ਹੋਰਾਂ ਨੇ ਤਾਂ ਸਿੱਧੇ ਰੂਪ ਦੇ ਵਿੱਚ ਰੋਸ ਜ਼ਾਹਰ ਕਰਤਾ ਹੈ ਕਿ ਮੰਤਰੀਆਂ ਦੇ ਉੱਤੇ ਅਫਸਰਸ਼ਾਹੀ ਭਾਰੂ ਹੋਣ ਦੀ ਗੱਲ ਜਿਹੜੀ ਕਹੀ ਆ। ਕਈ ਮੰਤਰੀ ਖੁੱਲ੍ਹ ਕੇ ਕਹਿਣ ਨੂੰ ਤਿਆਰ ਨਹੀਂ। ਆਫ ਦੀ ਰਿਕਾਰਡ ਜਿਹੜੇ ਜੀ ਉਹ ਦੁੱਖ ਜ਼ਾਹਰ ਕਰ ਰਹੇ ਆ। ਸਾਰੇ ਦੇਖ ਰਹੇ ਆ ਹਾਈ ਕਮਾਂਡ ਵੱਲ ਕਿ ਹਾਈ ਕਮਾਂਡ ਜਿਹੜੀ ਆ ਉਹ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਮਾਮਲੇ ਦੇ ਉੱਤੇ ਹੀ ਫੈਸਲਾ ਦਿੰਦੀ ਆ, ਫਿਰ ਉਹ ਕੁਝ ਬੋਲਣ। ਇੱਕ ਸੀਨੀਅਰ ਮੰਤਰੀ ਜਿਹੜਾ ਜੀ ਉਹ ਕਹਿੰਦਾ ਨਾ ਛਾਪੋ, ਪਰ ਜਿਹੜਾ ਜੀ ਉਹ ਕਹਿੰਦਾ ਕਿ ਉਹਦਾ ਕਸੂਰ ਕੀ ਆ। ਉਹ ਕਹਿੰਦਾ ਕਿ ਮੁੱਖ ਮੰਤਰੀ ਹੋਰਾਂ ਨੇ ਨਵਜੋਤ ਸਿੰਘ ਸਿੱਧੂ ਖਿਲਾਫ ਫੈਸਲਾ ਡਰਦਿਆਂ ਲਿਆ। ਉਹ ਇਹ ਵੀ ਤਰਕ ਦਿੰਦਾ ਹੈ ਕਿ ਜੇ ਨਵਜੋਤ ਸਿੱਧੂ ਹੋਰਾਂ ਨੂੰ ਸਬਕ ਸਿਖਾਉਣਾ ਸੀ ਤਾਂ ਸਿਰਫ ਉਹਨਾਂ ਦਾ ਵਿਭਾਗ ਬਦਲ ਕੇ ਲੋਕਾਂ ਪ੍ਰਸ਼ਾਸਨ ਦੇ ਵਿੱਚ ਸਖਤ ਕਾਰਵਾਈ ਦਾ ਚਾਹੀਦਾ ਸੀਗਾ। ਮੁੱਖ ਮੰਤਰੀ ਦੇ ਵੱਲੋਂ ਉਹਨਾਂ ਮੰਤਰੀਆਂ ਨੂੰ ਚੰਗੇ ਵਿਭਾਗ ਦਿੱਤੇ ਗਏ ਨੇ ਜਿਨ੍ਹਾਂ ਦੇ ਹਲਕਿਆਂ ਦੇ ਵਿੱਚ ਕਾਂਗਰਸੀ ਉਮੀਦਵਾਰਾਂ ਦੀ ਹਾਰ ਹੋਈ ਹੈ। ਇਹ ਜਿਹੜੀ ਚੀਜ਼ ਹੈ ਨਾ ਜੀ, ਇਹ ਪਚ ਨਹੀਂ ਬਹੁਤੇ ਜਿਹੜੇ ਮੰਤਰੀ ਉਹਨਾਂ ਦੇ। ਉਹ ਇਹ ਕਹਿੰਦੇ ਆ ਕਿ ਜਦੋਂ ਮੁੱਖ ਮੰਤਰੀ ਹੋਰਾਂ ਨੇ ਵੋਟਾਂ ਤੋਂ ਪਹਿਲਾਂ ਇਹ ਵਾਰਨਿੰਗ ਦਿੱਤੀ ਕਿ ਜਿਹੜੇ ਮੰਤਰੀਆਂ ਦੇ ਹਲਕਿਆਂ ਦੇ ਵਿੱਚ ਕਾਂਗਰਸੀ ਉਮੀਦਵਾਰ ਹਾਰੇ ਉਹਨਾਂ ਦੀ ਮੰਤਰੀ ਮੰਡਲ ਤੋਂ ਛੁੱਟੀ ਹੋ ਸਕਦੀ ਹੈ, ਪਰ ਇਸ ਤਰ੍ਹਾਂ ਦੇ ਮੰਤਰੀਆਂ ਨੂੰ ਹੋਰ ਵਿਭਾਗ ਜਿਹੜੇ ਦੀ ਉਹ ਦੇ ਦਿੱਤੇ ਗਏ ਨੇ। ਇਹ ਵੀ ਕਿਹਾ ਜਾ ਰਿਹਾ ਕਿ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਹੋਰੀ ਸਿਹਤ ਵਿਭਾਗ ਦੇ ਨਾਲ ਜਿਹੜੀਆਂ ਸਥਾਨਕ ਸਰਕਾਰਾਂ ਦਾ ਵਿਭਾਗ ਲੈਣ ਦੇ ਦੇਰ ਤੋਂ ਇੱਛੁਕ ਸੀਗੇ, ਉਹ ਹੱਥ ਪੈਰ ਮਾਰ ਰਹੇ ਸੀਗੇ ਔਰ ਉਹਨਾਂ ਇਹ ਮਹਿਕਮਾ ਜਿਹੜਾ ਵੀ ਹਾਸਲ ਕਰ ਲਿਆ, ਜਿਹੜਾ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਕੋਲੇ ਮਹਿਕਮਾ ਸੀਗਾ। ਜਿਹੜੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ, ਉਹਨਾਂ ਕੋਲੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਉਹਨਾਂ ਤੋਂ ਕਿਉਂਕਿ ਵਾਪਸ ਲਿਆ ਗਿਆ, ਹਾਲਾਂਕਿ ਮੰਤਰਾਲਾ ਉਹਨਾਂ ਦਾ ਬਦਲਿਆ ਨਹੀਂ ਗਿਆ। ਉਹ ਇਸ ਗੱਲ ਤੋਂ ਖਫਾ ਨੇ। ਗੁਰਦਾਸਪੁਰ ਦੇ ਵਿੱਚ ਕਾਂਗਰਸ ਹਾਰੀ, ਸੁਖਜਿੰਦਰ ਸਿੰਘ ਰੰਧਾਵਾ, ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਇਹਨਾਂ ਦੇ ਮੰਤਰਾਲੇ ਤਾਂ ਨਹੀਂ ਬਦਲੇ ਗਏ। ਸੰਗਰੂਰ ਤੋਂ ਕਾਂਗਰਸ ਹਾਰੀ, ਇੱਥੇ ਜਿਹੜੇ ਮੰਤਰੀ ਨੇ ਵਿਜੇ ਇੰਦਰ ਸਿੰਗਲਾ, ਉਹਨਾਂ ਨੂੰ ਪਾਵਰਫੁਲ ਮਹਿਕਮਾ ਜਿਹੜਾ ਜੀ ਉਹ ਦੇ ਦਿੱਤਾ ਸਿੱਖਿਆ ਵਿਭਾਗ ਦਾ। ਜੇ ਹਾਰ ਸੀ ਤੇ ਫਿਰ ਇਹਨਾਂ ਦੇ ਉੱਤੇ ਗਾਜ ਕਿਉਂ ਨਹੀਂ ਡਿੱਗੀ। ਫਿਰੋਜ਼ਪੁਰ ਦੇ ਵਿੱਚ ਕਾਂਗਰਸ ਹਾਰੀ, ਰਾਣਾ ਗੁਰਮੀਤ ਸੋਢੀ ਹੋਰੀ ਜਿਹੜਾ ਜੀ ਉਹਨਾਂ ਦਾ ਮਹਿਕਮਾ ਨਹੀਂ ਹਿਲਾਇਆ ਗਿਆ। ਹਾਰੀ ਤਾਂ ਕਾਂਗਰਸ ਬਠਿੰਡੇ ਤੋਂ ਵੀ ਸੀ, ਉੱਥੋਂ ਮਨਪ੍ਰੀਤ ਸਿੰਘ ਬਾਦਲ ਜਿਹੜੇ ਨੇ ਉਹਨਾਂ ਦਾ ਮੰਤਰਾਲਾ ਨਹੀਂ ਜਿਹੜਾ ਜੀ ਉਹ ਹਿਲਾਇਆ ਗਿਆ। ਤਾਂ ਜਿੱਥੋਂ ਕਾਂਗਰਸ ਹਾਰੀ ਉੱਥੇ ਨਹੀਂ ਛੇੜਿਆ ਗਿਆ। ਸਿਰਫ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਫਿਕਸ ਕਰਨ ਦੇ ਵਾਸਤੇ ਜਿਹੜੀ ਇਹ ਰੱਦੋ ਬਦਲ ਕੀਤੀ ਗਈ ਆ, ਦੇਖਣਾ ਇਹੀ ਹੋਊਗਾ ਕਿ ਕਾਂਗਰਸ ਸਰਕਾਰ ਦੇ ਵਾਸਤੇ ਔਰ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਵਾਸਤੇ ਕਿੱਡੀ ਕੁ ਮੁਸੀਬਤ ਆਉਂਦੇ ਦਿਨਾਂ 'ਚ ਬਣਦੀ ਹੈ। ਜਿੱਥੋਂ ਕਾਂਗਰਸ ਹਾਰੀ ਆ ਉੱਥੋਂ ਇਹਨਾਂ ਦੀ ਸਾਂਝ ਪਿਆਲੀ ਦੇ ਨਾਲ ਤਾਂ ਉਹਨਾਂ ਨੇ ਦੂਜਿਆਂ ਨੂੰ ਜਿਤਾਇਆ, ਇਸ ਕਰਕੇ ਵੀ ਹੋ ਸਕਦਾ। ਤੇ ਅੱਗੇ ਹੁਣ ਕਾਫੀ ਟਾਈਮ ਹੋ ਗਿਆ, ਕੋਈ ਸਿੱਟ ਵੱਲੋਂ ਜਿਹੜੀ ਕੋਈ ਵੀ ਅਪਡੇਟ ਆ ਉਹ ਦੱਸਿਓ ਕਿ ਉਹਨਾਂ ਨੇ ਕੀ ਖੁਲਾਸੇ ਕੀਤੇ ਆ। ਐਕਚੁਅਲੀ ਇਸ ਤਰ੍ਹਾਂ ਜੀ ਕਿ ਹੁਣ ਬਹੁਤਾ ਕੁਝ ਜਿਹੜਾ ਸਪਲੀਮੈਂਟਰੀ ਜਿਹੜਾ ਚਲਾਨ ਪੇਸ਼ ਹੋਇਆ, ਇੱਕ ਚਲਾਨ ਹੋਰ ਜਲਦੀ ਜਿਹੜਾ ਜੀ ਉਹ ਪੇਸ਼ ਹੋਣਾ। ਆਪਾਂ ਗੱਲ ਕੀਤੀ ਸੀਗੀ ਗਿਆਨੀ ਇਕਬਾਲ ਸਿੰਘ ਹੋਰਾਂ ਦੀ ਜਿਹੜਾ ਜੀ ਉਹ ਜਿਹੜੀ ਇਹਦੇ ਵਿੱਚ ਸ਼ਾਮਲ ਹੈ ਨਾਲ, ਇਹ ਜਿਹੜੀ ਸਪਲੀਮੈਂਟਰੀ ਚਲਾਨ ਹੋਇਆ ਉਹਦੇ ਵਿੱਚ ਉਹ ਇੱਕ ਦਸਤਾਵੇਜ਼ ਦੇ ਵਜੋਂ ਜੇ ਕੋਈ ਸ਼ਾਮਲ ਹੋ ਗਿਆ। ਕੋਟਕਪੂਰਾ ਗੋਲੀकांड ਦੇ ਵਿੱਚ ਪੁਲਿਸ ਜਿਹੜੀ ਆ ਉੱਥੋਂ ਦੀ ਪੁਲਿਸ ਸੀ, ਉਹ ਆਪਣੀ ਘੜੀ ਹੋਈ ਕਹਾਣੀ ਦੇ ਵਿੱਚ ਫਸਦੀ ਜਾ ਰਹੀ ਹੈ। ਜੇ ਆਪਾਂ ਇਸ ਸਪਲੀਮੈਂਟਰੀ ਚਲਾਨ ਨੂੰ ਜਿਹੜਾ ਵੀ ਕੀਤਾ, ਉਸ ਦਿਨ ਜਦੋਂ ਇਹ ਘਟਨਾ ਵਾਪਰਦੀ ਆ, ਸਿਟੀ ਕੋਟਕਪੂਰਾ ਪੁਲਿਸ ਨੇ ਜਿਹੜੇ ਉੱਥੇ ਪ੍ਰਦਰਸ਼ਨਕਾਰੀ ਸੀ ਉਹਨਾਂ ਦੇ ਉੱਤੇ ਇਰਾਦਾ ਕਤਲ ਸਣੇ ਕਈ ਧਾਰਾਵਾਂ ਦੇ ਤਹਿਤ FIR ਨੰਬਰ 192 ਦਰਜ ਕੀਤੀ। ਜਿਹੜੀ SIT ਆ ਉਹਨੇ ਆਪਣੀ ਪੜਤਾਲ ਦੇ ਵਿੱਚ ਇਹ FIR ਝੂਠੀ ਤੇ ਬੇਬੁਨਿਆਦ ਸਾਬਤ ਕੀਤੀ। ਇਹਦਾ ਜ਼ਿਕਰ ਬਕਾਇਦਾ ਤੌਰ ਦੇ ਉੱਤੇ SIT ਨੇ ਅਦਾਲਤ ਦੇ ਵਿੱਚ ਜਿਹੜੀ ਚਾਰਜ ਸ਼ੀਟ ਦਾਖਲ ਆ ਉਹਦੇ ਵਿੱਚ ਕੀਤਾ। ਕੋਟਕਪੂਰਾ ਗੋਲੀकांड ਦੇ ਦੌਰਾਨ ਕਈ ਲੋਕ ਗੰਭੀਰ ਜ਼ਖਮੀ ਹੋ ਗਏ ਸੀਗੇ। ਥਾਣਾ ਸਿਟੀ ਕੋਟਕਪੂਰਾ ਤੇ ਉਦੋਂ ਦੇ SHO ਗੁਰਦੀਪ ਸਿੰਘ ਦੇ ਬਿਆਨਾਂ ਦੇ ਉੱਤੇ ਮੁੱਖ ਚੌਕ ਦੇ ਵਿੱਚ ਧਰਨੇ ਤੇ ਬੈਠੀ ਸਿੱਖ ਸੰਗਤ ਦੀ ਅਗਵਾਈ ਕਰ ਰਹੇ ਪ੍ਰਚਾਰਕਾਂ ਪੰਥਪ੍ਰੀਤ ਸਿੰਘ ਖਾਲਸਾ, ਅਮਰੀਕ ਸਿੰਘ ਅਜਨਾਲਾ, ਰਣਜੀਤ ਸਿੰਘ ਢੱਡਰੀਆਂ ਵਾਲੇ, ਹਰਜਿੰਦਰ ਸਿੰਘ ਮਾਂਝੀ, ਗਿਆਨੀ ਕੇਵਲ ਸਿੰਘ, ਸਤਨਾਮ ਸਿੰਘ ਤੇ ਅਵਤਾਰ ਸਿੰਘ ਸਾਧਾਂ ਵਾਲਾ ਸਣੇ 15 ਨੂੰ ਨਾਮਜ਼ਦ ਤੇ ਕਈ ਅਣਪਛਾਤਿਆਂ ਤੇ ਇਰਾਦਾ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਸੀਗਾ। SIT ਨੇ ਇਸ ਜਿਹੜਾ ਸਪਲੀਮੈਂਟਰੀ ਚਲਾਨ ਹੈ ਉਹਦੇ ਵਿੱਚ ਇਹ ਗੱਲ ਕਹੀ ਆ ਕਿ ਉਹਨੇ ਛਾਣਬੀਣ ਕੀਤੀ, ਇਹ ਵੇਖਿਆ ਕਿ ਪੁਲਿਸ ਨੇ ਇਹ FIR ਆਪਣਾ ਬਚਾਅ ਕਰਨ ਦੇ ਵਾਸਤੇ ਦਰਜ ਕੀਤੀ ਔਰ ਇਹਦੇ ਵਿੱਚ ਸਿਰਫ ਝੂਠੇ ਤੱਥ ਜਿਹੜੇ ਆ ਉਹ ਸ਼ਾਮਲ ਕੀਤੇ ਗਏ ਸੀ, ਬਲਕਿ ਪੁਲਿਸ ਦੇ ਖਿਲਾਫ ਗਵਾਹੀ ਭਰਨ ਵਾਲੇ ਅਹਿਮ ਸਬੂਤ ਜਿਹੜੇ ਸੀ ਉਹਨਾਂ ਨੂੰ ਨਸ਼ਟ ਜਿਹੜਾ ਜੀ ਉਹ ਕਰ ਦਿੱਤਾ ਗਿਆ ਸੀਗਾ। ਇਹ ਵੀ ਜਿਹੜਾ ਜੀ ਕਿਹਾ ਗਿਆ ਕਿ ਜਿਹੜੀ ਕੋਟਕਪੂਰਾ ਦੇ ਵਿੱਚ ਧਰਨੇ ਦੇ ਦੌਰਾਨ ਜਿਹੜਾ ਬਤੌਰ ਡਿਊਟੀ ਮੈਜਿਸਟ੍ਰੇਟ ਸੀਗਾ ਉਦੋਂ ਦਾ SSDM ਹਰਜੀਤ ਸਿੰਘ ਸੰਧੂ, ਉਹਦਾ ਜਿਹੜਾ ਬਿਆਨ ਬੜਾ ਅਹਿਮ ਹੈ
ਜਿਹੜਾ ਕਿ ਇਹਦੇ ਵਿੱਚ ਸ਼ਾਮਲ ਹੈ ਇਸ ਸਪਲੀਮੈਂਟਰੀ ਚਲਾਨ ਦੇ ਵਿੱਚ, ਉਹ ਇਹ ਕਹਿੰਦਾ ਹੈ ਕਿ ਧਰਨਾ ਦੇਣ ਵਾਲਿਆਂ ਨੂੰ ਹਟਾਉਣ ਲਈ ਅਥਰੂ ਗੈਸ ਤੇ ਪਾਣੀ ਦੀਆਂ ਵਿਛਾੜਾਂ ਮਾਰਨ ਦੇ ਹੁਕਮ ਦਿੱਤੇ ਸੀਗੇ। ਇਸ ਤੋਂ ਬਾਅਦ ਹਲਕਾ ਲਾਠੀਚਾਰਜ ਤੇ ਫਿਰ ਹਵਾਈ ਫਾਇਰਿੰਗ ਦੀ ਮਨਜ਼ੂਰੀ ਦਿੱਤੀ ਸੀ। ਐਸਡੀਐਮ ਨੇ ਐਸਆਈਟੀ ਦੇ ਕੋਲੇ ਦਰਜ ਕਰਵਾਏ ਬਿਆਨਾਂ ਦੇ ਵਿੱਚ ਕਿਹਾ ਕਿ ਉਹਨੂੰ ਬਾਅਦ ਦੇ ਵਿੱਚ ਫਾਇਰਿੰਗ 'ਚ ਲੋਕਾਂ ਦੇ ਜ਼ਖਮੀ ਹੋਣ ਦਾ ਪਤਾ ਲੱਗਿਆ, ਜਿਹਦੇ ਵਿੱਚ 2 ਜਣੇ ਜਿਹੜੇ ਵੀ ਉਹ ਮਾਰੇ ਵੀ ਗਏ ਸੀਗੇ। ਕਿਉਂਕਿ ਐਸਆਈਟੀ ਦੀ ਪੜਤਾਲ ਨੂੰ ਗ੍ਰਹਿ ਮੰਤਰਾਲੇ ਦੀ ਮਨਜ਼ੂਰੀ ਦੀ ਜ਼ਰੂਰਤ ਹੁੰਦੀ ਹੈ। ਗ੍ਰਹਿ ਮੰਤਰਾਲਾ ਜਿਹੜਾ ਪੰਜਾਬ ਦਾ, ਉਹਨੇ ਇਹਨੂੰ ਮਨਜ਼ੂਰੀ ਦੇ ਦਿੱਤੀ ਆ। ਉਦੋਂ ਬਾਅਦ ਇਹ ਜਿਹੜੀ ਆ ਜੀ ਇਹ ਸਪਲੀਮੈਂਟਰੀ ਚਲਾਨ ਜਿਹੜਾ ਜੀ ਉਹ ਪੇਸ਼ ਹੋਇਆ, ਜਿਹੜਾ ਕਿ ਬਹੁਤ ਅਹਿਮੀਅਤ ਜਿਹੜੀ ਜੀ ਉਹ ਰੱਖਦਾ, ਕਿਉਂਕਿ ਜੇ ਇਹ FIR ਜਿਹੜੀ ਹੈ ਜੀ 192 ਜਿਹੜੀ ਦਰਜ ਕੀਤੀ ਇਹ ਝੂਠੀ ਆ ਤੇ ਫਿਰ ਇਹ ਸਾਰੀ ਕਹਾਣੀ ਜਿਹੜੀ ਜੀ ਉਹ ਸਾਹਮਣੇ ਆ ਜਾਂਦੀ ਹੈ ਕਿ ਹੁਕਮ ਜਿਹੜੇ ਆ ਜੀ ਉਹ ਕਿੱਥੋਂ ਹੋਏ, ਕਿਹੜੇ ਤਰੀਕੇ ਦੇ ਨਾਲ ਹੋਏ। ਜਿਹੜਾ ਉਦੋਂ ਦੇ ਜਿਹੜਾ DSP ਸੀ, ਹੁਣ OSP ਨੇ ਬਲਜੀਤ ਸਿੰਘ ਸਿੱਧੂ, ਉਹਦੀ ਕਿਉਂਕਿ ਹੇਠੋਂ ਜ਼ਮਾਨਤ ਜਿਹੜੀ ਉਹ ਨਾਮਨਜ਼ੂਰ ਹੋ ਗਈ ਸੀ, ਉਹ ਜ਼ਮਾਨਤ ਦੀ ਅਰਜ਼ੀ ਜਿਹੜੀ ਹੈ ਜੀ ਉਹ ਆਪਣੀ ਹਾਈ ਕੋਰਟ ਨੇ ਲਗਾ ਦਿੱਤੀ ਆ। ਹੁਣ ਬਹੁਤੀ ਨਿਗਾਹ ਜਿਹੜੀ ਹੈ ਨਾ ਜੀ ਇਸ ਮਾਮਲੇ ਦੇ ਵਿੱਚ ਉਹ ਲੱਗੀ ਰਹੂਗੀ ਜਿਹੜਾ ਅਗਲਾ ਸਪਲੀਮੈਂਟਰੀ ਚਲਾਨ ਪੇਸ਼ ਹੋਣਾ, ਜਿਹਦੇ ਵਿੱਚ ਸੁਭਾਵੀ ਰੂਪ ਦੇ ਵਿੱਚ ਸੁਖਬੀਰ ਸਿੰਘ ਬਾਦਲ ਤੇ ਸਮੇਤ ਸੈਣੀ ਹੋਰਾਂ ਦਾ ਨਾਮ ਜਿਹੜਾ ਜੀ ਉਹ ਸਾਹਮਣੇ ਆ ਰਿਹਾ ਕਿ ਉਹ ਸ਼ਾਮਲ ਹੋ ਸਕਦਾ ਉਸ ਸਪਲੀਮੈਂਟਰੀ ਚਲਾਨ। ਜੀ ਚਲੋ ਦੇਖਦੇ ਹਾਂ ਕੀ ਹੋਰ ਅਪਡੇਟ ਹੁੰਦੀ ਹੈ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ, ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਹੁਣ ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ।